ਵਿਚਾਰਧਾਰਾਵਾਂ ਦਾ ਟਕਰਾਅ ਹੁੰਦਾ ਹੈ, ਉਹ ਅੱਜ ਵੀ ਹੈ। ਲੇਕਿਨ ਜਿਸ ਕਦਰ ਡੈਮੋਕ੍ਰੇਸੀ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਜੋ ਸਿੱਖਾਂ ਦੀ ਨਸਲਕੁਸ਼ੀ ਅੱਜ ਦੇ ਇਸ ਰਜੀਮ ਨੇ ਕੀਤੀ ਹੈ, ਸਾਰੀ 18ਵੀਂ ਸਦੀ 1699 ਤੋਂ ਜਿਹੜਾ ਹੈ ਉਹ 1799 ਤੱਕ ਜੀ ਇਸ 100 ਸਾਲ ਦੇ ਪੀਰੀਅਡ ਲਗਭਗ 2 ਲੱਖ ਸਿੱਖ ਜਿਹੜੇ ਨੇ ਉਹ ਸ਼ਹੀਦ ਹੋਏ। ਪਰ ਤੁਸੀਂ ਅੱਜ ਈਵਨ ਕੰਜ਼ਰਵੇਟਿਵਲੀ ਕਾਊਂਟ ਕਰ ਲਓ, ਅਪ੍ਰੈਲ 13 ਅਪ੍ਰੈਲ 1978 ਨੂੰ ਕੱਟ ਆਫ ਡੇਟ ਰੱਖ ਲਓ, 2 ਲੱਖ ਦੇ ਕਰੀਬ ਇਹਨਾਂ ਨੇ 20-30 ਸਾਲਾਂ ਦੇ ਵਿੱਚ ਹੀ ਮਾਰ ਦਿੱਤੇ। ਤੇ ਜਿਹੜੀ ਅੱਜ ਡਰੱਗ ਵਾਰਫੇਅਰ ਇਹਨਾਂ ਨੇ ਸਾਡੇ ਤੇ ਵਿੱਢੀ ਹੋਈ ਹੈ, ਮੌਜੂਦਾ ਹਕੂਮਤ ਪੰਜਾਬ ਦੇ ਵਿੱਚ ਇਹਨਾਂ ਨੇ 400 ਤੋਂ ਜ਼ਿਆਦਾ ਪੁਲਿਸ ਮੁਕਾਬਲੇ ਬਣਾਏ ਨੇ ਗੈਂਗਸਟਰ ਕਹਿ ਕੇ। ਪਹਿਲਾਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰੇ, ਹੁਣ ਉਹ ਡਰੱਗ ਮੈਨੀਫੈਸਟੇਸ਼ਨ ਜਿਹੜੀ ਇਹਨਾਂ ਦੀ ਆਪਣੀ ਕ੍ਰੀਏਟ ਕੀਤੀ ਹੋਈ ਹੈ। ਅੱਜ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਤੇ ਫੜੇ ਗਏ ਨੇ ਮੌਕੇ ਤੇ, ਜਿਹਨੂੰ ਕਹਿੰਦੇ ਨੇ ਰੰਗੇ ਹੱਥੀਂ ਗ੍ਰਿਫਤਾਰ। ਪਰ ਇਹ ਤਾਂ 1985 ਤੋਂ ਏਅਰ ਇੰਡੀਆ ਦਾ ਹਾਦਸਾ, ਔਰ ਉਸ ਤੋਂ ਇਲਾਵਾ ਦਰਜਨਾਂ ਉਹ ਹੋਰ ਹੋਣਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਾ ਕਿ ਕੌਣ ਐਲੀਮੀਨੇਟ ਕਰ ਰਿਹਾ, ਕਿ ਜਿਹੜਾ ਪਰ ਅਧੀਨ ਹੈ, ਜਿਹਦੀ ਕਿਸਮਤ ਦਾ ਫੈਸਲਾ ਕੋਈ ਹੋਰ ਕਰਦਾ ਹੈ, ਜਿਹਦੀ ਡਿਸੀਜਨ ਮੇਕਿੰਗ ਕਿਸੇ ਹੋਰ ਕੋਲ ਹੈ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੋ ਸਕਦਾ। ਜਦੋਂ ਤੱਕ ਕੌਮ ਆਜ਼ਾਦ ਨਹੀਂ ਹੁੰਦੀ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੁਨੀਆ ਦੇ 193 ਮੁਲਕਾਂ ਦੇ ਨਾਲ ਜਿਨ੍ਹਾਂ ਦੇ ਝੰਡੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਝੁਲਦੇ ਨੇ, ਸਾਡੇ ਮੁਲਕ ਦਾ ਝੰਡਾ ਨਹੀਂ ਝੁਲਦਾ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। बुद्ध जिते इन्हीं के प्रसाद सो दान करे, अग ओग टरे इन्हीं के प्रसाद, इन्हीं की कृपा फुन धाम परे, इन्हीं के प्रसाद सो विद्या लई, इन्हीं की कृपा सब शत्रु मरे, इन्हीं की कृपा के सजे हम हैं, नहीं मोसे गरीब करोड़ परे। वाहिगुरु जी का खालसा, वाहिगुरु जी की फतेह। खालसा दीवान इंडियाना दे इस खूबसूरत गुरुद्वारा साहिब विच दूर दराडों तुर के आए खालसा पंथ दी साजना दिवस दी याद नूं समर्पित ते अज जिन्हां हालातां चों कौम गुजर रही है, उस दे लई साडे कोल किहड़े राह ने, किहड़ी विਉਂਤਬੰਦੀ ਅਸੀਂ करिए, किहड़े यतन करिए। भाई गुरदास जी दे लफ्ज़ां विच किस उद्यम ते राज मिलै, शत्रु ते सब होवै मीतै। भाई भोला सिंह जी समुच्चा परिवार ਵਧਾਈ ਦੇ ਹੱਕਦਾਰ ਨੇ, ਜਿੱਥੇ ਉਹਨਾਂ ਨੇ ਕਾਰੋਬਾਰੀ ਤੌਰ ਦੇ ਉੱਤੇ ਸਿਖਰਾਂ ਛੋਹੀਆਂ ਨੇ, ਉੱਥੇ ਆਪਣੀ ਚੜ੍ਹਦੀ ਜਵਾਨੀ ਵੇਲੇ ਜਿਹੜਾ ਉਹਨਾਂ ਦਾ ਸੰਘਰਸ਼ ਪ੍ਰਤੀ ਸਮਰਪਣ ਸੀ, ਉਸ ਨੂੰ ਉਹ ਭੁੱਲੇ ਨਹੀਂ। ਜਦੋਂ ਉਹਨਾਂ ਦੇ ਕੋਲ ਸਾਧਨ ਆਏ ਨੇ, ਉਹਨਾਂ ਨੇ ਇਹ ਪਲੇਟਫਾਰਮ ਉਸਾਰਿਆ ਤਾਂ ਕਿ ਕੌਮ ਦੀ ਗੱਲ, ਖਾਲਸਾ ਰਾਜ ਦੀ ਗੱਲ ਹੋ ਸਕੇ। ਹੁਣੇ ਹੀ ਤੁਸੀਂ ਬੇਟਾ ਵਿਸ਼ਾਲ ਸਿੰਘ ਨੂੰ ਸੁਣਿਆ। ਮੈਨੂੰ ਯਾਦ ਹੈ ਕਿ ਕਈ ਦਹਾਕੇ, 2 ਦਹਾਕੇ ਆਲਮੋਸਟ ਪਹਿਲਾਂ ਇੱਕ ਛੋਟੇ ਬੱਚੇ ਦੇ ਤੌਰ ਤੇ ਜਦੋਂ ਇੱਥੇ ਯੂਨਾਈਟਿਡ ਸਿੱਖਸ ਵੱਲੋਂ ਕੈਂਪ ਲਾਏ ਜਾਂਦੇ ਸੀ, ਇਹ ਇਨਸਿਸਟ ਕਰਕੇ ਕਿ ਮੈਂ ਵੀ ਹਿੱਸਾ ਬਣਨਾ, ਆਪਣੇ ਤੋਂ ਵੱਡੀ ਜਿਹੜੀ ਉਮਰ ਦੇ ਸੀ ਉਹਨਾਂ ਦਾ ਹਿੱਸਾ ਬਣਿਆ, ਕਿਉਂਕਿ ਬਹੁਤ ਛੋਟਾ ਸੀ। ਤੇ ਅੱਜ ਇਹ ਵਕੀਲ ਵੀ ਹੈ ਤੇ ਹੋਰ ਬਹੁਤ ਸਾਰਾ ਮਲਟੀ ਟੈਲੈਂਟਡ ਪਰਸਨੈਲਿਟੀ ਹੈ। ਤੇ ਜਿਵੇਂ ਬੱਚੇ ਨੇ
ਆਪਣੇ ਭਾਵਾਂ ਨੂੰ ਐਕਸਪ੍ਰੈਸ ਕੀਤਾ। ਇਹ ਬੜਾ ਜ਼ਰੂਰੀ ਹੁੰਦਾ ਹੈ ਜਦੋਂ ਕਿ ਅਸੀਂ ਮਿਲ ਬੈਠਦੇ ਹਾਂ ਕਿ ਅਸੀਂ ਦੇਖੀਏ ਵੀ ਸਾਡੇ ਵਿੱਚ ਕਿਹੜੇ ਗੁਣ ਹੋਣ, ਕਿਹੜੇ ਕਰੈਕਟਰਿਸਟਿਕ ਹੋਣ, ਕਿਹੜੀਆਂ ਕੁਆਲਿਟੀਜ਼ ਹੋਣ ਜਿਨ੍ਹਾਂ ਦੇ ਨਾਲ ਸਾਡੀ ਕੌਮ ਅੱਗੇ ਵੱਧ ਸਕੇ। ਉਹਨਾਂ ਨੇ ਐਜੂਕੇਸ਼ਨ ਔਰ ਯੂਨਿਟੀ ਦੋ ਨੁਕਤਿਆਂ ਦੇ ਉੱਤੇ ਫੋਕਸ ਕੀਤਾ ਜਿਹੜੇ ਕਿ ਮੋਸਟ ਵੈਲਕਮ ਨੇ, ਔਰ ਮੈਂ ਸਮਝਦਾ ਕਿ ਇਹ ਬਹੁਤ ਜ਼ਰੂਰੀ ਹੈ। ਵਿਚਾਰਾਂ ਦੇ ਮਤਭੇਦ ਆਪਣੀ ਥਾਂ 'ਤੇ, ਅਮਰੀਕਨਾਂ ਦੀ ਇੱਕ ਬੜੀ ਖੂਬਸੂਰਤ ਐਕਸਪ੍ਰੈਸ਼ਨ ਹੈ, ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਉਸ ਤੋਂ ਪਹਿਲਾਂ ਭਾਈ ਸਾਹਿਬ ਨੇ ਆਪਣੀ ਕਥਾ ਵਿਚਾਰ ਦੇ ਵਿੱਚ ਵੀ ਜਿਹੜੇ ਮਨੁੱਖੀ ਗੁਣ ਨੇ, ਜਿਹੜੇ ਲਗਭਗ 230 ਵਰੇ 1469 'ਚ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, 1699 ਦੇ ਵਿੱਚ 1756 ਬਿਕਰਮੀ ਵਾਲੇ ਦਿਨ ਪੰਜ ਕਕਾਰੀ ਖਾਲਸਾ ਪ੍ਰਗਟ ਹੁੰਦਾ ਅਤੇ ਇਹਨਾਂ 230 ਵਰਿਆਂ ਦੇ ਵਿੱਚ ਧਰਤੀ ਦੇ ਉਸ ਖਿੱਤੇ 'ਚ ਜਿੱਥੇ ਇੱਕ ਪੁਰਾਣੀ ਸਿਵਲਾਈਜੇਸ਼ਨ ਸੀ, ਜਿਸ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ, ਜਿਸ ਬਾਰੇ ਜਦੋਂ ਅਸੀਂ ਗੁਰਮੁਖੀ ਲਿਪੀ ਦੀ ਗੱਲ ਕਰਦੇ ਹਾਂ ਤਾਂ ਹੁਣ ਬਹੁਤ ਸਾਰੇ ਰਿਸਰਚਰ ਇਹ ਪੁਆਇੰਟ ਆਊਟ ਕਰਦੇ ਨੇ ਕਿ ਕਿਵੇਂ ਗੁਰਮੁਖੀ ਦੁਨੀਆ ਦੀ ਪੁਰਾਣੀਆਂ ਲਿਪੀਆਂ 'ਚੋਂ ਹੈ। ਉਹਦਾ ਰੂਪ ਕਦੇ ਬ੍ਰਾਹਮੀ ਰੂਪ 'ਚ ਰਿਹਾ, ਕਦੇ ਪ੍ਰਾਕ੍ਰਿਤ ਰੂਪ 'ਚ ਰਿਹਾ, ਕਦੇ ਪਾਲੀ ਰੂਪ 'ਚ ਰਿਹਾ, ਕਦੇ ਲੰਡੇ ਫਾਰਮ ਦੇ ਵਿੱਚੋਂ ਆਈ, ਔਰ ਇਹ ਜਿਹੜੀ ਸਾਡੀ ਅੱਜ 35 ਅੱਖਰੀ ਹੈ, ਇਸ ਦਾ ਓਰੀਜਨ ਉਨਾ ਹੀ ਪੁਰਾਣਾ ਹੈ ਜਿੰਨਾ ਉਸ ਖਿੱਤੇ ਦੇ ਵਿੱਚ ਸੱਭਿਅਤਾ ਦਾ ਹੈ। ਲੇਕਿਨ ਇੱਕ ਗੱਲ ਜੇ ਅਸੀਂ ਧਿਆਨ ਨਾਲ ਦੇਖੀਏ, ਬਹੁਤ ਵਾਰ ਅੱਜ ਵੀ ਪੰਜਾਬੀਅਤ ਦੀ ਗੱਲ ਕਈ ਵਾਰ ਸਿੱਖੀ ਦੀ ਗੱਲ ਨਾਲੋਂ ਜ਼ਿਆਦਾ ਉੱਚੇ ਡਗੇ ਦੇ ਨਾਲ ਕੀਤੀ ਜਾਂਦੀ ਹੈ। ਮੈਨੂੰ ਇੱਕ ਵਾਕਿਆ ਯਾਦ ਹੈ 1992-93 ਦਾ, ਮੈਂ ਸਰੀ ਵਿਜ਼ਿਟ ਕੀਤਾ, ਉਦੋਂ ਪੰਥਕ ਕਮੇਟੀ ਦੇ ਸਪੋਕਸਪਰਸਨ ਦੇ ਤੌਰ 'ਤੇ ਸੇਵਾ ਮਿਲੀ ਸੀ। 2-3 ਥਾਵਾਂ 'ਤੇ ਇੰਟਰਵਿਊ ਸਨ, ਕੁਛ ਦੀਵਾਨਾਂ ਨੂੰ ਐਡਰੈਸ ਕੀਤਾ ਅਤੇ ਉਸ ਬੈਲਟ ਦੇ ਵਿੱਚ ਪੁਰਾਣੇ ਨਕਸਲਾਈਟਸ, ਲੈਫਟਿਸਟ, ਉਹ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਨੇ। ਉਹਨਾਂ ਨੇ ਅਪਰੋਚ ਕੀਤੀ, ਉਹਨਾਂ ਨੇ ਕਿਹਾ ਜੀ ਗੱਲਾਂ ਤੁਹਾਡੀਆਂ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਪਰ ਅਸੀਂ ਤੁਹਾਡੇ ਨਾਲ 1-to-1 ਮੀਟਿੰਗ ਕਰਨਾ ਚਾਹੁੰਦੇ ਹਾਂ। ਇੱਕ ਸੱਜਣ ਨੇ ਉੱਦਮ ਕੀਤਾ, 60-70 ਦੇ ਕਰੀਬ ਉਹਨਾਂ ਦੇ ਜਿਹੜੇ ਐਕਟਿਵਿਸਟ ਇਕੱਠੇ ਹੋਏ ਅਤੇ ਉਹ ਕਹਿਣ ਲੱਗੇ ਵੀ ਅਸੀਂ ਵੀ ਲੜੇ ਹੈ ਐਸਟੈਬਲਿਸ਼ਮੈਂਟ ਦੇ ਖਿਲਾਫ, ਵਾਕਿਆ ਹੀ ਬਹੁਤ ਧੱਕਾ ਕਰਦੀ ਹੈ ਸਰਕਾਰ, ਨਾ ਬਰਾਬਰੀ ਜਿਹੜੀ ਆ, ਅਮੀਰ ਹੋ ਰਿਹਾ, ਗਰੀਬ ਹੋ ਰਿਹਾ, ਪਰ ਸਾਡੀ ਇੱਕੋ ਹੀ ਰਿਕੁਐਸਟ ਹੈ ਕਿ ਜੇ ਤੁਸੀਂ ਸਿੱਖ ਜਾਂ ਖਾਲਿਸਤਾਨ ਲਫ਼ਜ਼ ਦੀ ਥਾਂ ਇਸ ਨੂੰ ਪੰਜਾਬੀ ਜਾਂ ਕੋਈ ਹੋਰ ਲਫ਼ਜ਼ ਦਿਓ ਅਤੇ ਅਸੀਂ ਵੀ ਸ਼ਮੂਲੀਅਤ ਕਰ ਸਕਦੇ। ਮੈਂ ਉਹਨਾਂ ਦੀ ਗੱਲ ਸੁਣੀ, ਮੈਂ ਕਿਹਾ ਜੀ ਮੋਸਟ ਵੈਲਕਮ ਤੁਹਾਡਾ ਸੁਝਾਅ। ਮੈਂ ਕਿਹਾ ਜੀ ਹੁਣ ਇਵੇਂ ਦੱਸੋ ਵੀ ਪੰਜਾਬ ਦੀ ਸਿਵਲਾਈਜੇਸ਼ਨ ਕਿੰਨੀ ਪੁਰਾਣੀ ਹੈ। ਹੁਣ ਸਪੌਂਟੇਨੀਅਸ ਜਵਾਬ ਸੀ ਜੀ 5000 ਸਾਲ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ। ਮੈਂ ਕਿਹਾ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ 5 ਪ੍ਰੋਮੀਨੈਂਟ ਪੰਜਾਬੀਆਂ ਦੇ ਨਾਂ ਦੱਸੋ। ਇੱਕਦਮ ਸਨਾਟਾ। ਮੈਂ ਕਿਹਾ ਚਲੋ ਇੱਕ ਪੋਰਸ ਜਿਹਨੂੰ ਜੋੜਿਆ ਜਾਂਦਾ ਹੈ ਉਸ ਦੌਰ ਨਾਲ, ਉਹਦੀ ਵੱਖਰੀ ਕਹਾਣੀ ਹੈ ਕਿ ਕਿੰਨਾ ਐਗਜ਼ੈਜਰੇਟਿਡ ਆ, ਹੋਰ ਦੱਸੋ। ਚੁੱਪ। ਮੈਂ ਕਿਹਾ ਵੀ ਜਿਸ ਖਿੱਤੇ ਬਾਰੇ ਅਸੀਂ ਬਹੁਤ ਵਾਰ ਆਪਣੇ ਪੂਰਵਜਾਂ ਦੇ ਉਸ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਦੀ ਬਹਾਦਰੀ ਅਤੇ ਦੂਸਰੀ ਦੀਆਂ ਗੱਲਾਂ ਕਰਦੇ, ਜੇ ਉਸ ਧਰਤੀ ਦੇ ਉੱਤੇ ਅਣਖ ਅਤੇ ਗੈਰਤ ਨਾਲ ਜਿਉਣਾ, ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਮੂਰਤੀਮਾਨ ਕਰਨਾ, ਉਸ ਨੂੰ ਘੜਿਆ ਉਸ ਅੰਦਾਜ਼ ਦੇ ਵਿੱਚ 10 ਪਾਤਸ਼ਾਹੀਆਂ ਨੇ 230 ਵਰੇ, ਅਤੇ 230 ਵਰਿਆਂ ਬਾਅਦ ਵੀ ਸਤਿਗੁਰੂ ਗਏ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਫੋਰਐਵਰ ਐਜ਼ ਏ ਐਟਰਨਲ ਗੁਰੂ ਵਿਦਮਾਨ ਨੇ। ਅਤੇ ਜੇ ਗੁਰੂ ਨਾਨਕ ਪਾਤਸ਼ਾਹ ਉਸ ਧਰਤੀ 'ਤੇ ਨਾ ਆਉਂਦੇ ਅਤੇ ਨਾ ਵੰਗਾਰ ਸੀ, ਨਾ ਸੱਚਾਈ ਸੀ, ਨਾ 3500 ਸਾਲ ਦੇ ਰਿਗਵੇਦ ਨਾਲ ਸ਼ੁਰੂ ਹੋਏ ਜ਼ਾਤ ਪਾਤੀ ਸਮਾਜ ਨੂੰ ਜਾਂ ਜ਼ਾਤ ਪਾਤੀ ਵਿਚਾਰਧਾਰਾ ਨੂੰ ਚੈਲੰਜ ਸੀ, ਅਤੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਨੇ, ਜਦੋਂ ਭਾਈ ਗੁਰਦਾਸ ਇਹ ਕਹਿੰਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੰਘ, ਜਦੋਂ ਸਿੰਘ ਬੁੱਕਦਾ ਹੈ, ਮਿਰਗ ਭੱਜੇ ਜਾਂਦੇ ਨੇ,
ਇਵੇਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਉਹ ਸੂਰਜ ਹੈ ਜਿਹੜੀ ਹਨੇਰੇ ਨੂੰ ਦੂਰ ਕਰਦੀ ਹੈ। ਵੈਸੇ ਗੁਰੂ ਲਫ਼ਜ਼ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਸੂਚਕ ਹੈ। ਸੰਸਕ੍ਰਿਤ ਦੀ ਇੱਕ ਧਾਤੂ ਹੈ ਗ੍ਰੀ, ਉਸ 'ਚੋਂ ਨਿਕਲਿਆ ਗੁਰੂ ਹੈ, ਜਿਸ ਨੂੰ ਅੰਗਰੇਜ਼ੀ 'ਚ ਕਹਿਣਾ ਹੋਏ ਡਿਸਪੈਲਰ ਆਫ ਦਾ ਡਾਰਕਨੈਸ, ਹਨੇਰੇ ਨੂੰ ਖਾ ਜਾਣ ਵਾਲਾ, ਜਿਹੜਾ ਚਾਨਣ ਦੇ, ਜਿਹੜਾ ਅੰਦਰੋਂ ਇਗਨੋਰੈਂਸ ਨੂੰ ਕੱਟੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਅਗਿਆਨ ਇਗਨੋਰੈਂਸ ਨੂੰ ਦੂਰ ਕਰ ਦੇਣਾ, ਗਿਆਨ ਦਾ ਪ੍ਰਕਾਸ਼। ਗੁਰੂ ਨਾਨਕ ਸੂਰਜ ਵੀ ਨੇ, ਗੁਰੂ ਨਾਨਕ ਉਸ ਸ਼ੇਰ ਦੀ ਆਮਦ ਨੇ ਜਿਹਦੀ ਆਮਦ ਨੇ ਸ਼ੇਰ ਦੀ ਮਾਨੰਦ ਨੇ, ਜਿਨ੍ਹਾਂ ਦੀ ਆਮਦ ਨੇ ਉਸ ਧਰਤੀ ਦੇ ਉੱਤੇ ਉਹ ਵਿਚਾਰਧਾਰਾ ਦਿੱਤੀ ਜਿਹੜੀ ਉਸ ਤੋਂ ਪਹਿਲੇ 6000 ਸਾਲ ਦੀ ਹਿਊਮਨ ਹਿਸਟਰੀ ਹੈ। ਕਿਸੇ ਨੇ ਉਸ ਕਿਸਮ ਦੇ ਵਿਚਾਰ, ਉਹ ਸੈਮੈਟਿਕ ਧਰਮ ਨੇ 4 ਵੱਡੇ, ਜਦੋਂ ਅਸੀਂ ਮਿਡਲ ਈਸਟ ਦੀ ਗੱਲ ਕਰਦੇ ਹਾਂ ਉਹਨਾਂ ਦੀਆਂ 4 ਪਵਿੱਤਰ ਕਿਤਾਬਾਂ ਨੇ, ਜ਼ੋਰੇਬ ਹੈ, ਓਲਡ ਟੈਸਟਾਮੈਂਟ ਹੈ, ਨਿਊ ਟੈਸਟਾਮੈਂਟ ਹੈ, ਕੁਰਾਨ ਮਜੀਦ ਹੈ, ਜਿਸ ਨੂੰ ਜਦੋਂ ਬੁੱਲੇ ਸ਼ਾਹ ਵੀ ਕਹਿੰਦਾ ਭਾਵੇਂ ਫੋਲ ਕਿਤਾਬਾਂ ਚਾਰੇ, ਇਹ 4 ਕਿਤਾਬ ਸੈਮੈਟਿਕ ਧਰਮਾਂ ਦੀ ਗੱਲ ਹੈ। ਅਤੇ ਉਸ ਖਿੱਤੇ ਦੇ ਵਿੱਚ ਐਰੀਅਨ ਮਜ਼ਹਬ ਜਿਹੜਾ ਬੁੱਧਿਜ਼ਮ ਵੀ ਸੀ, ਰਿਗਵੇਦ ਦੇ ਨਾਲ ਵੀ ਸੀ, ਮਹਾਂਵੀਰ ਦਾ ਜੈਨ ਮਤ ਵੀ ਸੀ, ਜੋਗ ਮਤ ਵੀ ਸੀ। ਲੇਕਿਨ ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਇਨ ਟੋਟੈਲਿਟੀ ਦੇਖਦੇ ਹੋ, ਕੋਈ ਸ਼ੋਭਾ ਜ਼ਿੰਦਗੀ ਦਾ ਐਸਾ ਨਹੀਂ, ਕੋਈ ਇੰਟੈਲੈਕਟ ਦਾ ਮੈਟਰ ਐਸਾ ਨਹੀਂ ਹੈ ਜਿਹੜਾ ਗੁਰੂ ਸਾਹਿਬ ਨੇ ਟੱਚ ਨਾ ਕੀਤਾ ਹੋਏ। ਸਮਾਜ ਦੇ ਵਿੱਚ ਰਹਿੰਦਿਆਂ ਅਸੀਂ ਕਿਵੇਂ ਆਪਣੇ ਮਸਲੇ ਹੱਲ ਕਰਨੇ ਨੇ, ਸਾਡੇ ਸਾਹਮਣੇ ਕੀ ਕੀ ਚੈਲੰਜਸ ਨੇ, ਜਦੋਂ ਅਸੀਂ ਕੰਪਲੀਟ ਫਲਸਫਾ ਗੁਰਮਤ ਦਾ ਦੇਖਦੇ ਹਾਂ, ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ, ਵਿੱਚੇ ਹੋਵੇ ਮੁਕਤ। ਮੁਕਤੀ ਦੇ ਲਈ ਕੋਈ ਦੌੜਨਾ ਨਹੀਂ ਹੈ, ਕੋਈ ਸੈਲੀਬੇਸੀ ਨਹੀਂ ਹੈ, ਕੋਈ ਮੰਕ ਨਹੀਂ ਬਣਨਾ, ਕੋਈ ਭਿਕਸ਼ੂ ਨਹੀਂ ਬਣਨਾ, ਕੋਈ ਸੰਨਿਆਸੀ ਨਹੀਂ ਬਣਨਾ, ਕੁਛ ਨਹੀਂ ਹੈ। ਪਰਿਵਾਰ ਦੇ ਵਿੱਚ ਰਹਿੰਦਿਆਂ ਆਪਣੇ ਫਰਜ਼ ਨਿਭਾਉਂਦਿਆਂ, ਭਰਾ ਭੈਣਾਂ ਦੇ, ਪਤੀ ਪਤਨੀ ਦੇ, ਬਾਪ ਬੇਟੇ ਦੇ, ਫਿਰ ਵੀ ਉਸ ਰੱਬ ਨੂੰ ਪਾਇਆ ਜਾ ਸਕਦਾ ਹੈ। ਸਿੱਧ ਗੋਸ਼ਟ ਬੜੀ ਖੂਬਸੂਰਤ ਬਾਣੀ ਹੈ ਸਾਡੀ, ਉਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਨੂੰ ਇਹ ਸਮਝਾਉਂਦੇ ਨੇ ਕਿ ਸਾਡਾ ਰਸਤਾ ਕੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਕਿ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਹੈ ਲੇਕਿਨ ਪਾਣੀ ਦੇ ਉਸ ਅਸਰ ਤੋਂ ਬੇਅਸਰ ਹੈ, ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੈ ਲੇਕਿਨ ਚਿੱਕੜ ਉਹਨੂੰ ਪੋਹ ਨਹੀਂ ਸਕਦਾ, ਇਵੇਂ ਹੀ ਇਸ ਭਵ ਸਾਗਰ, ਇਸ ਦੁਨੀਆ ਜਿੱਥੇ ਕਾਮ ਕ੍ਰੋਧ ਲੋਭ ਹੰਕਾਰ ਔਰ ਹਉਮੈ ਇਹ ਰੋਗ ਨੇ, ਇਸ 'ਚੋਂ ਸੁਰਖਰੂ ਹੋ ਕੇ ਜੇ ਸੁਰਤ ਸ਼ਬਦ ਦੇ ਵਿੱਚ ਪੁੜੀ ਹੋਈ ਹੈ ਅਤੇ ਇਸ ਤੋਂ ਸੁਰਖਰੂ ਹੋ ਕੇ ਨਿਕਲ ਜਾਣਾ ਹੈ। ਇਹ ਗੁਰਮਤ ਦਾ ਰਸਤਾ ਹੈ, ਇਹ ਗੁਰਮਤ ਦਾ ਗਾਡੀ ਰਾਹ ਹੈ। ਇਹੀ ਭਾਈ ਗੁਰਦਾਸ ਜੀ ਨੇ ਗੁਰਮਤ ਗਾਡੀ ਰਾਹ ਚਲਾਇਆ। ਗਾਡੀ ਫ੍ਰੀਵੇ ਹੈ ਜਾਂ ਹਾਈਵੇ ਹੈ ਜਾਂ GT ਰੋਡ ਹੈ, ਜਿੱਥੇ ਕੋਈ ਪਗਡੰਡੀ ਨਹੀਂ ਹੈ, ਜਿੱਥੇ ਕੋਈ ਨਾਲੇ ਨਹੀਂ ਨੇ, ਜਿੱਥੇ ਕੋਈ ਉਚਾਣ ਨਿਵਾਣ ਨਹੀਂ ਹੈ, ਇੱਕ ਪੱਧਰਾ ਰਸਤਾ ਹੈ। ਔਰ ਇਸ ਵਿਚਾਰਧਾਰਾ ਨੇ ਫਿਰ ਉਸ ਧਰਤੀ ਦੇ ਉੱਤੇ ਉਹ ਤਬਦੀਲੀ ਲਿਆਂਦੀ, ਕਿਉਂਕਿ ਇੱਕ ਪਾਸੇ ਸੈਮੈਟਿਕ ਧਰਮਾਂ ਦੇ ਇੰਟਰਪ੍ਰੇਟਰ ਸਨ, ਦੂਸਰੇ ਪਾਸੇ ਐਰੀਅਨ ਧਰਮਾਂ ਦੇ ਇੰਟਰਪ੍ਰੇਟਰ ਸਨ। ਕੈਜੂਐਲਿਟੀ ਸੱਚ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਯਾਦ ਕਰਵਾਇਆ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ, ਕਿ ਸੱਚ ਕੈਜੂਐਲਿਟੀ ਹੈ। ਅਤੇ ਇੱਥੇ ਉਹ ਥਾਟ ਆਇਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਸਾਰੀ ਰੂਹਾਨੀਅਤ ਦਾ ਸਫ਼ਰ, ਸਾਰੀ ਦੁਨਿਆਵੀ ਸਫ਼ਰ ਦਾ ਸਵਾਲ ਹੀ ਇਹ ਹੈ ਕਿ ਕਿਵੇਂ ਸਚਿਆਰੇ ਹੋਈਏ। ਜਿਵੇਂ ਭਾਈ ਸਾਹਿਬ ਨੇ ਆਪਣੀ ਕਥਾ ਵਿਚਾਰ ਦੇ ਵਿੱਚ ਕਿਹਾ ਸੀ ਕਿ ਜਿਹੜਾ ਕ੍ਰਾਈਟੇਰੀਆ, ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਖਾਲਸਾ ਪ੍ਰਗਟ ਦਾ ਕ੍ਰਾਈਟੇਰੀਆ 80,000 ਦਾ ਇਕੱਠ, ਜਿਹਦੇ 'ਚ ਦੂਰ ਦਰਾਡਿਓਂ ਜੇ ਇਹ ਕਹਿਣਾ ਹੋਏ ਕਿ ਸਾਊਥ ਏਸ਼ੀਆ, ਅਸਾਮ, ਕਾਬਲ, ਕੰਧਾਰ, ਈਵਨ ਜਿਹੜੇ 5 ਪਿਆਰਿਆਂ ਦਾ ਅਸੀਂ ਜਿਨ੍ਹਾਂ ਦੀ ਆਮਦ ਹੁੰਦੀ ਆ ਅੱਡ-ਅੱਡ ਥਾਵਾਂ ਤੋਂ, ਉਹਨਾਂ ਦੀ ਜੇ ਜੀਓਗ੍ਰਾਫੀਕਲ ਲੋਕੇਸ਼ਨ ਵੀ ਦੇਖੀਏ ਤਾਂ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਕਿਸ ਥਾਂ ਤੱਕ ਪਹੁੰਚੀ ਹੋਈ ਹੈ। ਭਾਈ ਦਇਆ ਸਿੰਘ ਲਾਹੌਰ ਤੋਂ ਨੇ, ਭਾਈ ਧਰਮ ਸਿੰਘ ਹਸਤਨਾਪੁਰ, ਜਦੋਂ ਤੁਸੀਂ ਅੱਜ ਦੀ ਦਿੱਲੀ ਵੱਲ ਵੀ ਦੇਖਦੇ ਹੋ, ਇਹ ਤਾਂ 1911 ਦੇ ਵਿੱਚ ਅੰਗਰੇਜ਼ਾਂ ਨੇ ਬਣਾਈ, ਪਰ ਇਸੇ ਖਿੱਤੇ ਦੇ ਵਿੱਚ ਕਦੇ ਇੰਦਰਪ੍ਰਸਥ ਹੈ, ਕਦੇ ਜਿਹੜੀ ਹੈ ਉਹ ਹਸਤਨਾਪੁਰ ਹੈ। ਮਹਾਭਾਰਤ ਦੇ ਵੇਲੇ ਦਾ ਨਾਂ ਹਸਤਨਾਪੁਰ ਸੀ,
ਦਿੱਲੀ ਦੇ ਬਿਲਕੁਲ ਨਾਲ ਲੱਗਦੇ ਆ ਇੱਕ ਪਿੰਡ ਹੈ ਹਸਨਾਪੁਰ, ਭਾਈ ਧਰਮ ਸਿੰਘ ਉੱਥੋਂ ਨੇ, ਭਾਈ ਹਿੰਮਤ ਸਿੰਘ ਜਗਨਨਾਥਪੁਰੀ ਤੋਂ ਨੇ, ਜਿਹੜੀ ਕਿ ਉੜੀਸਾ ਦੇ ਵਿੱਚ ਹੈ, ਭਾਈ ਮੋਹਕਮ ਸਿੰਘ ਰਣਛੋੜ ਗੁਜਰਾਤ ਤੋਂ ਨੇ, ਤੇ ਭਾਈ ਸਾਹਿਬ ਸਿੰਘ ਬਿਦਰ ਕਰਨਾਟਕਾ ਤੋਂ ਨੇ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸਿੱਖੀ ਦੇ ਯੂਨੀਵਰਸਲ ਕਰੈਕਟਰ ਦੀ ਗੱਲ ਕਰਦੇ ਹਾਂ, ਕਿਉਂਕਿ ਸਿੱਖੀ ਇਨਸਾਨੀਅਤ ਨੂੰ ਪਰਨਾਈ ਹੋਈ ਹੈ, ਮੁੱਢਲੇ ਤੌਰ 'ਤੇ ਇਨਸਾਨੀ ਕਦਰਾਂ ਕੀਮਤਾਂ ਸਿੱਖੀ ਦਾ ਆਧਾਰ ਨੇ, ਤੇ ਕ੍ਰਾਈਟੇਰੀਆ ਉਹੀ ਹੈ, ਕ੍ਰਾਈਟੇਰੀਆ ਨਹੀਂ ਬਦਲਿਆ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਦੋਂ ਤੁਸੀਂ ਅਖੀਰ 'ਚ ਗੁਰੂ ਗ੍ਰੰਥ ਸਾਹਿਬ ਦੇ ਪਹੁੰਚਦੇ ਹੋ, ਯੂਜੂਅਲੀ ਜਿਹੜਾ ਇੱਕ ਪੈਟਰਨ ਹੈ, ਸ਼ਲੋਕ ਹੁੰਦਾ ਹੈ, ਸ਼ਲੋਕ ਤੋਂ ਬਾਅਦ ਪੌੜੀ ਹੁੰਦੀ ਹੈ। ਤੁਸੀਂ ਆਸਾ ਦੀ ਵਾਰ 'ਚ ਵੀ ਪੜ੍ਹਦੇ ਹੋ, ਪੌੜੀ ਆਲਮੋਸਟ ਉਸੇ ਥਾਟ ਨੂੰ ਕਨੈਕਟ ਕਰਦੀ ਹੈ ਜਿਹੜਾ ਸ਼ਲੋਕ ਹੁੰਦਾ ਹੈ, ਉਹਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ। ਇਵੇਂ ਹੀ ਜਦੋਂ ਅਸੀਂ ਸੁਖਮਣੀ ਸਾਹਿਬ 24 ਅਸ਼ਟਪਦੀਆਂ 8 ਪਦਿਆਂ ਦੀ ਗੱਲ ਕਰਦੇ ਹਾਂ, ਉੱਪਰ ਸ਼ਲੋਕ ਹੈ, ਜਿਹੜੇ 8 ਪਦੇ ਨੇ, ਜਿਹੜਾ ਸ਼ਲੋਕ ਹੈ ਉਸ ਥਾਟ ਨੂੰ ਐਲੈਬੋਰੇਟ ਕਰਦੇ ਨੇ। ਤੇ ਜਿਹੜੇ ਸ਼ਲੋਕ ਫਿਰ ਪੌੜੀ ਦੇ ਨਾਲ ਨਹੀਂ, ਗੁਰੂ ਅਰਜਨ ਸਾਹਿਬ ਨੇ ਅਖੀਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਇੱਕ ਟਾਈਟਲ ਦੇ ਥੱਲੇ ਸ਼ਲੋਕ ਵਾਰਾਂ ਤੇ ਵਧੀਕ, ਇਹ ਜਿਹੜਾ ਅਸੀਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ 'ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ 'ਤੇ ਜਿਸ ਨੇ ਵੀ ਪੈਰ ਪਾਇਆ ਉਸਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਇਸ ਸ਼ਲੋਕ ਵਾਰਾਂ ਤੇ ਵਧੀਕ 'ਚ ਹੈ ਕਿ ਇਹ ਕ੍ਰਾਈਟੇਰੀਆ ਹੈ, ਸਿਰ ਦੇਣਾ ਆਪਣਾ ਆਪਾ ਗੁਰੂ ਦੇ ਸਮਰਪਣ ਕਰਨਾ ਹੈ। ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਅਲਟੀਮੇਟਲੀ ਗੁਰੂ ਦੀ ਮੱਤ ਨਾਲ, ਇਸ ਲਈ ਅਸੀਂ ਗੁਰਮਤ ਲਫ਼ਜ਼ ਕਹਿੰਦੇ ਹਾਂ। ਹੁਣ ਇਸੇ ਸ਼ਲੋਕ ਤੋਂ ਹੀ ਇੱਕ ਨੈਕਸਟ ਸ਼ਲੋਕ ਹੈ ਬਿਲਕੁਲ ਉਸੇ ਕ੍ਰਮ ਦੇ ਵਿੱਚ, ਨਾਲ ਕਿਰਾੜਾਂ ਦੋਸਤੀ ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਸੇ ਥਾਂ। ਹੁਣ ਇੱਕ ਉਹ ਨੇ ਜਿਹੜੇ ਇਸ਼ਕ ਦੇ ਪਿਆਰੇ ਨੇ, ਜਿਹੜੇ ਸਿਰ ਤਲੀ 'ਤੇ ਰੱਖ ਕੇ ਪ੍ਰੇਮ ਦੀ ਗਲੀ ਵਿੱਚ ਗੁਰੂ ਤੋਂ ਆਪਾ ਕੁਰਬਾਨ ਕਰਨ ਵਾਲੇ ਨੇ, ਪਰ ਇੱਕ ਕਿਰਾੜ ਬਿਰਤੀ ਨੇ। ਇਹ ਕਿਸੇ ਜ਼ਾਤ ਸੂਚਕ ਲਫ਼ਜ਼ ਨਹੀਂ ਹੈ, ਕਿਰਾੜ ਬਿਰਤੀ ਹੈ, ਬਣਕ ਬਿਰਤੀ ਹੈ। ਬਣਕ ਬਿਰਤੀ ਹੈ ਫਾਇਦਾ ਅਤੇ ਨੁਕਸਾਨ ਦੀ, ਕਿ ਕੀ ਮਿਲੇਗਾ ਸਾਨੂੰ, ਅਸੀਂ ਕੀ ਗਵਾਇਆ। ਔਰ ਅੱਜ ਵੀ ਤੁਹਾਨੂੰ ਆਪਣਿਆਂ 'ਚ ਉਹ ਮਿਲ ਜਾਣਗੇ, ਕਹਿਣਗੇ ਜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਕੀ ਪੰਗਾ ਪਾ ਦਿੱਤਾ ਹੈ, ਸ਼ੁਰੂ ਕਰ ਦਿੱਤਾ ਹੈ, 1 1.5 ਲੱਖ ਮੁੰਡਾ ਭਰਵਾ ਲਿਆ, ਕੀ ਖੱਟਿਆ। ਉਹਨੇ ਜਿਹੜੇ ਖੱਟਣ ਤੇ ਗਵਾਉਣ ਵਾਲੇ ਨੇ, ਤੁਹਾਨੂੰ ਇੱਕਦਮ ਸਮਝ ਆ ਜਾਣੀ ਚਾਹੀਦੀ ਹੈ ਵੀ ਇਹ ਉਹ ਕਿਰਾੜ ਬਿਰਤੀ ਹੈ, ਜਿਨ੍ਹਾਂ ਨੂੰ ਪ੍ਰੇਮ ਦੀ ਖੇਡ, ਸੱਚ ਦੇ ਲਈ ਜੂਝਣ ਦੀ ਗੱਲ, ਸੱਚ ਤੋਂ ਆਪਾ ਕੁਰਬਾਨ ਕਰਨ ਦੀ ਗੱਲ ਦੀ ਸਮਝ ਨਹੀਂ ਹੈ। ਇਹ ਜਿਹੜੀ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ, ਇੱਕ ਵਾਰ ਤੁਸੀਂ ਕਿਰਾੜ ਬਿਰਤੀ ਦੇ ਨਾਲ ਸਿੱਖੀ ਨੂੰ ਡਿਫਾਈਨ ਕਰਨਾ ਸ਼ੁਰੂ ਕਰੋਗੇ, ਜਿਵੇਂ ਅੱਜ ਦੇ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਇਸ ਕਿਸਮ ਦੇ ਜਾਲੀ ਜੇ, ਕੋਈ ਨੀਲਾ ਬਾਣਾ ਪਹਿਨਾ ਕੇ ਕੋਈ ਨਿਹੰਗ ਬਣਿਆ ਹੋਇਆ ਹੈ, ਕੋਈ ਸਨਾਤਨੀ ਸਿੱਖ ਬਣਿਆ ਹੋਇਆ, ਕੋਈ ਇੱਕ ਪੂਰਾ ਜਿਹੜੀ ਵਾਰਫੇਅਰ ਹੈ, ਜਿਹੜੀ ਇਹਨਾਂ ਨੇ ਸ਼ੁਰੂਆਤ ਜਿਹੜੀ ਹੈ ਫੁੱਲ ਸਕੇਲ ਸਾਡੇ ਅਗੇਂਸਟ ਕੀਤੀ ਹੋਈ ਹੈ, ਉਸ ਤੋਂ ਤੁਸੀਂ ਦੇਖੋਗੇ ਕਿ ਇਸ ਕਿਸਮ ਦੇ ਸਵਾਲ ਹੀ ਖੜੇ ਕੀਤੇ ਜਾਂਦੇ ਨੇ। ਪਰ ਇਹ ਤਾਂ ਪ੍ਰੇਮ ਦੇ ਪੁਤਲੇ ਨੇ, ਜਿਹੜੇ ਆਪਾ ਕੁਰਬਾਨ ਕਰਨਾ ਜਾਣਦੇ ਨੇ। ਇਹ ਕੂੜ ਦੇ ਰਸਤੇ ਵਾਲੇ ਕਿਰਾੜ ਬਿਰਤੀ ਹੋਣਗੇ, ਇਹਨਾਂ ਨੂੰ ਜਿਹੜਾ ਹੈ ਉਹ ਇਹਨਾਂ ਦਾ ਹਿਸਾਬ ਕਿਤਾਬ ਵੱਖਰਾ ਹੋਏਗਾ। ਅਸੀਂ ਉਸ ਰਸਤੇ ਦੇ ਪਾਂਧੀ ਹਾਂ। ਔਰ ਜਦੋਂ ਅੱਜ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਲਗਭਗ 328 ਵਰੇ 327 ਵਰੇ ਪਹਿਲਾਂ ਇਹ ਖੇਡ ਵਾਪਰਦੀ ਹੈ, ਤੇ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਨੇ ਉਹ ਵਿਚਾਰਧਾਰਾ ਨੂੰ ਜਨਮ ਦਿੱਤਾ ਹੈ, ਜਿਨੇ ਮੌਕੇ ਦੇ ਜ਼ਾਤ ਪਾਤੀ ਨਿਜ਼ਾਮ ਨੂੰ ਵੰਗਾਰਿਆ ਔਰ ਫਰਮਾਇਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਇਹ ਫਰਮਾਨ ਬ੍ਰਾਹਮਣਵਾਦ ਦੇ ਸਭ ਤੋਂ ਪਾਵਰਫੁਲ ਹਥਿਆਰ ਵਰਣ ਆਸ਼ਰਮ ਨੂੰ ਨੇਸਤੋ ਨਾਬੂਦ ਕਰ ਦਿੰਦੇ। ਜੇ ਗੱਲ ਜ਼ੁਲਮ ਦੀ ਕਰੀਏ, ਬਾਬਰ ਵੀ ਹਮਲਾਵਰ ਹੈ, ਵੇਲੇ ਦੇ ਲੋਧੀ ਪਠਾਨ ਜਿਨ੍ਹਾਂ ਦਾ ਰਾਜ ਲਗਭਗ 300-400 ਸਾਲ ਮੁਹੰਮਦ ਗੌਰੀ ਦੇ ਨਾਲ ਜੇ ਇਸ ਦੀ ਸ਼ੁਰੂਆਤ ਹੁੰਦੀ ਹੈ, ਉਹਨਾਂ ਨੂੰ ਵੰਗਾਰ ਹੈ ਰਾਜੇ ਸ਼ਿੰਹ
ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚਟ ਜਾਓ। ਕਿਹੜੇ ਪ੍ਰੋਫਿਟ ਨੇ, ਕਿਹੜੇ ਅਵਤਾਰ ਨੇ, ਕਿਹੜੇ ਮਸਾਇਆ ਨੇ, ਇਸ ਲੈਵਲ ਦੀ ਕੋਈ ਸਟੇਟਮੈਂਟ, ਮੈਂ ਸਟੇਟਮੈਂਟ ਹੀ ਨਹੀਂ, ਜਦੋਂ ਅਸੀਂ ਬਾਬਰ ਦੇ ਕੈਦਖਾਨੇ ਦੀ ਗੱਲ ਕਰਦੇ ਹਾਂ, ਐਮਨਾਬਾਦ ਸ਼ਹਿਰ ਦੇ ਅੰਦਰ ਉਸ ਚੈਲੰਜ ਦੀ ਗੱਲ ਕਰਦੇ ਹਾਂ, ਤੇ ਗੁਰੂ ਸਾਹਿਬਾਨ ਨੇ, ਜੇ ਅੱਜ ਸਾਡੇ ਵੀਰ ਜਦੋਂ ਸਵੇਰੇ ਭਾਈ ਸਾਹਿਬ ਅਰਦਾਸ ਵੀ ਕਰ ਰਹੇ ਸੀ, ਬੰਦੀ ਸਿੰਘਾਂ ਦੀ ਰਿਹਾਈ ਗੁਰੂ ਤੋਂ ਮੰਗੀ, ਖਾਲਸਾ ਰਾਜ ਗੁਰੂ ਤੋਂ ਮੰਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਬਾਬਰ ਦੀ ਜੇਲ੍ਹ 'ਚ ਨੇ, 6ਵੇਂ ਪਾਤਸ਼ਾਹ ਜਹਾਂਗੀਰ ਦੇ ਪੀਰੀਅਡ 2.5 ਸਾਲ 3 ਸਾਲ, ਹਿਸਟੋਰੀਅਨਸ ਥੋੜ੍ਹਾ ਵੇਰੀ ਕਰਦੇ ਨੇ ਟਾਈਮ ਫਰੇਮ ਨੂੰ। ਔਰ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਬਾਬਰ ਛੱਡਣਾ ਚਾਹੁੰਦੇ, ਉਹ ਕਹਿੰਦੇ ਨੇ ਅਗਜ਼ਨੀ ਬੰਦ ਕਰੋ ਇਸ ਐਮਨਾਬਾਦ 'ਚ, ਸਾਰਿਆਂ ਨੂੰ ਰਿਹਾ ਕਰੋ, ਫਿਰ ਬਾਬਾ ਨਾਨਕ ਬਾਹਰ ਆਉਂਦੇ ਨੇ। ਜੇ 6ਵੇਂ ਪਾਤਸ਼ਾਹ ਨੂੰ ਰਿਹਾ ਕਰਨਾ ਚਾਹੁੰਦਾ ਜਹਾਂਗੀਰ, ਉਹ ਕਹਿੰਦੇ ਨੇ ਸਾਰੇ ਜਿਹੜੇ ਪੋਲੀਟੀਕਲ ਡਿਸੈਂਡੈਂਟ ਨੇ, ਐਵਰੇਜ 52 ਉਹਨਾਂ ਦੀ ਗਿਣਤੀ, ਜਿਹੜੇ ਅਸਾਮ ਤੋਂ ਲੈ ਕੇ ਹਿਮਾਚਲ ਦੀਆਂ ਪਹਾੜੀਆਂ ਤੱਕ ਦੇ ਬਹੁਤ ਸਾਰੇ ਰਾਜਪੂਤ ਰਾਜੇ ਨੇ, ਪ੍ਰੀ ਰਿਲੀਜ਼। ਤੇ 9ਵੇਂ ਪਾਤਸ਼ਾਹ ਦੀ ਸ਼ਹਾਦਤ, ਜਿਹੜੀ ਕਿ ਇਨਸਾਨੀ ਇਤਿਹਾਸ ਦੀ ਉਹ ਸ਼ਹਾਦਤ ਹੈ, ਜਿਸ ਨੂੰ ਜਦੋਂ ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਬਿਆਨਦੇ ਨੇ, ਤੇ ਉਹ ਇਹ ਕਹਿੰਦੇ ਨੇ ਕਿ ਕੀਨੋ ਬੜੋ ਕਲੂ ਮੈਂ ਸਾਕਾ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਇਹਨਾਂ ਦਾ ਇਹ ਸਾਡੇ ਚਿੰਨ੍ਹ ਨਹੀਂ ਨੇ। ਗੁਰੂ ਨਾਨਕ ਪਾਤਸ਼ਾਹ ਬ੍ਰਾਹਮਣ ਦਾ ਹੱਥ ਫੜਦੇ ਨੇ ਕਿ ਇਹ ਜਨੇਊ ਜਬਰੀ ਪਾਉਣ ਨਹੀਂ ਦੇਣਾ ਹੈ। 9ਵੇਂ ਪਾਤਸ਼ਾਹ ਔਰੰਗਜ਼ੇਬ ਦਾ ਹੱਥ ਫੜਦੇ ਨੇ ਕਿ ਇਹ ਜਨੇਊ ਜਬਰੀ ਲਾਉਣ ਨਹੀਂ ਦੇਣਾ ਹੈ। ਖਾਲਸਾ ਇਹਨਾਂ ਵੈਲਿਊਜ਼ ਦਾ ਹਾਫਿਜ਼ ਹੈ। 5 ਪਿਆਰਿਆਂ ਨੂੰ ਜਿਹੜੇ ਪਹਿਲੇ 5 ਆਦੇਸ਼ 10ਵੇਂ ਪਾਤਸ਼ਾਹ ਦਿੰਦੇ ਨੇ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਿਰਤ ਨਾਸ, ਵਰਣ ਨਾਸ, ਕਰਮ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਭਾਈ ਹਰਦਿਆਲ ਸਿੰਘ ਜੀ ਦੀਵਾਨ 'ਚ ਬੈਠੇ ਨੇ, ਕੁਛ ਦਿਨ ਪਹਿਲਾਂ ਹੀ ਉਹਨਾਂ ਨੇ ਅੰਮ੍ਰਿਤਪਾਨ ਕੀਤਾ, ਤੇ ਬਾਹਰ ਬ੍ਰੇਕਫਾਸਟ ਦੇ ਮੌਕੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਹਾਲਾਂਕਿ ਗੁਰਬਾਣੀ ਨਾਲ ਜੁੜੇ ਹੋਏ ਔਰ ਪਰਿਵਾਰਕ ਪੱਖ ਤੋਂ ਬੇਬੇ ਜੀ, ਬਾਪੂ ਜੀ ਬਹੁਤ ਡੈਡੀਕੇਟਿਡ ਗੁਰਸਿੱਖ ਰਹੇ ਨੇ, ਤੇ ਮੈਂ ਕਿਹਾ ਵੀ ਤੁਸੀਂ ਜਦੋਂ ਅੰਮ੍ਰਿਤਪਾਨ ਕੀਤਾ ਕੀ ਅਨੁਭਵ ਕੀਤਾ? ਉਹ ਕਹਿੰਦੇ ਬਸ ਜਿਉਂ ਹੀ ਅੰਮ੍ਰਿਤ ਦੇ ਘੁੱਟ ਲਏ, ਗੋਡਾ ਝੁਕਾਇਆ, ਜ਼ਾਰੋ ਜ਼ਾਰ ਅੱਖਾਂ 'ਚੋਂ ਅੱਥਰੂ ਹੀ ਵਗਦੇ ਰਹੇ, ਔਰ ਉਹ ਜਿਹੜਾ ਅਨੁਭਵ ਹੈ ਪਲਾਂ ਦਾ, ਉਹ ਸਾਰਾ ਦਿਨ ਉਹ ਵਜਦ ਰਿਹਾ, ਉਹ ਅਸਰ ਰਿਹਾ, ਉਹ ਬਿਆਨਿਆ ਨਹੀਂ ਜਾ ਸਕਦਾ। ਇਹ ਆਪਾ ਸਮਰਪਣ ਹੈ। ਔਰ ਇਸ ਲਈ ਜਦੋਂ ਅਸੀਂ ਇਸ ਦਿਨ ਨੂੰ ਅੱਜ ਸੈਲੀਬ੍ਰੇਟ ਕਰ ਰਹੇ ਹਾਂ, ਸਾਡੇ ਸਾਹਮਣੇ ਚੈਲੰਜਸ ਨੇ, ਲੇਕਿਨ ਇਹ ਮੰਨ ਕੇ ਤੁਰੀਏ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਰੂਪ 'ਚ ਜਿਸ ਮਾਡਲ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵਿਚਾਰਧਾਰਾ ਨੂੰ ਦਿੱਤਾ, ਉਹਦੇ 'ਤੇ ਮੁਕੰਮਲ ਦੀ ਸਟੈਂਪ ਲਾਈ। ਔਰ ਮੁਕੰਮਲ ਦੀ ਸਟੈਂਪ ਲਾ ਕੇ ਜੇ ਇਹਨਾਂ 327 ਵਰ੍ਹਿਆਂ ਦੇ ਸਫ਼ਰ ਨੂੰ ਵੀ ਦੇਖੀਏ, ਤੇ ਸਭ ਤੋਂ ਵੱਡੀ ਗੱਲ ਅਸੀਂ ਦੇਖਦੇ ਹਾਂ 4 ਪਾਤਸ਼ਾਹੀਆਂ ਦੇ ਨਾਲ ਟੱਕਰ, ਮੁਗਲ ਸਾਮਰਾਜ। ਮੈਂ ਅਕਸਰ ਸੱਚੋ ਸੱਚ ਫਾਰਮੈਟ ਦੇ ਪ੍ਰੋਗਰਾਮਾਂ 'ਚ ਵੀ ਇਹ ਕਈ ਵਾਰ ਕਿਹਾ ਕਿ ਅੱਜ ਭਾਰਤ ਨੂੰ ਬੜੀ ਵੱਡੀ ਪਾਵਰ, ਤੀਜੀ ਪਾਵਰ, ਚੌਥੀ ਪਾਵਰ, ਇਹ ਉਹ ਬਿਆਨਿਆ ਜਾਂਦਾ ਹੈ। ਵਰਲਡ ਟਰੇਡ ਦਾ ਸਿਰਫ 2% ਅੱਜ ਦੇ ਭਾਰਤ ਦੇ ਕੋਲ ਹੈ, ਜਿੰਨਾ ਕੁੱਲ ਵਰਲਡ ਟਰੇਡ ਹੈ। ਮੁਗਲ ਇੰਡੀਆ 'ਚ 22% ਵਰਲਡ ਟਰੇਡ, ਅਫਰੀਕਾ, ਯੂਰਪ, ਏਸ਼ੀਆ, ਉਹ ਮੁਗਲ ਭਾਰਤ ਦੇ ਕੋਲ ਸੀ। ਕੋਈ ਛੋਟਾ ਸਾਮਰਾਜ ਨਹੀਂ ਸੀ। ਚੰਦਰਗੁਪਤ ਮੌਰੀਆ ਤੋਂ ਬਾਅਦ ਸਭ ਤੋਂ ਜ਼ਿਆਦਾ ਟੈਰੀਟਰੀ ਔਰੰਗਜ਼ੇਬ ਨੇ ਜਿਹੜੀ ਕੰਕਰ ਕੀਤੀ, ਅਸਾਮ ਤੱਕ ਵੀ। ਬਹੁਤ ਵਾਰੀ ਕਿਹਾ ਜਾਂਦਾ ਜੀ ਅਫਗਾਨਿਸਤਾਨ ਕਿਸੇ ਦੇ ਕੰਟਰੋਲ 'ਚ ਨਹੀਂ ਰਿਹਾ, ਮੁਗਲਾਂ ਦਾ ਪ੍ਰੋਵਿੰਸ ਸੀ, ਕਾਬਲ ਦੇ ਉੱਤੇ ਇਹਨਾਂ ਦਾ ਕਬਜ਼ਾ ਸੀ ਮੁਗਲਾਂ ਦਾ। ਇੱਧਰ ਤੁਸੀਂ ਦੱਖਣੀ ਭਾਰਤ ਤੱਕ ਜਿਹੜਾ ਹੈਦਰਾਬਾਦ ਜਿਹਨੂੰ ਕਹਿੰਦੇ ਦੈਕਨ ਨੇ, ਜਿਹਦੇ 'ਚੋਂ ਕਰਨਾਟਕਾ, ਆਂਧਰਾ, ਤੇਲੰਗਾਨਾ, ਇਹ ਸਾਰੀਆਂ ਸਟੇਟਾਂ ਕੱਢੀਆਂ ਨੇ, ਇਹ ਵੀ ਮੁਗਲ ਇੰਡੀਆ ਦਾ। ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ, ਕਿੰਨਾ ਕੁ ਅਨੰਦਪੁਰ ਹੈ, ਛੋਟਾ ਜਿਹਾ ਪਿੰਡ, ਕਿੰਨੇ 10ਵੇਂ ਪਾਤਸ਼ਾਹ ਨਾਲ ਫਾਈਨਲ ਜਿਹੜਾ 9 ਮਹੀਨੇ ਦਾ ਘੇਰਾ ਰਿਹਾ, 5000 ਤੋਂ ਜ਼ਿਆਦਾ ਸਿੱਖ ਨਹੀਂ ਹੋਣਗੇ। ਲੇਕਿਨ ਜਦੋਂ ਗੁਰੂ ਸਾਹਿਬ ਇਸ ਦਾਅਵੇ ਦੇ ਨਾਲ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਵਿੱਚ ਚੈਲੰਜ ਕਰਦੇ ਨੇ, ਜਦੋਂ ਸਰਬੰਸ ਕੁਰਬਾਨ ਹੋ ਚੁੱਕਾ ਕਿ ਤੂੰ ਬੜਾ ਖੁਸ਼ ਹੋਏਗਾ, ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤਾ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜੋ ਭਾਂਬੜ ਹੈ ਉਹ ਅਜੇ ਬਾਕੀ ਹੈ,
ਮੈਂ ਤੇਰਿਆਂ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਹੁਣ ਇਤਿਹਾਸ ਤੁਹਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਉਸ ਖਾਲਸੇ ਨੇ ਜਿਸ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਮੁੱਠੀ ਪਰ ਛੋਲਿਆਂ 'ਤੇ ਗੁਜ਼ਾਰਾ ਕੀਤਾ। ਅੱਜ ਵੀ ਸਾਡੇ ਕਵੀਸ਼ਰ ਵੀਰ ਜਦੋਂ ਇਹ ਗਾਉਂਦੇ ਨੇ ਕਿ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਏ ਤੇਰਾ ਖਾਲਸਾ। ਕੀ ਸਾਧਨ ਨੇ, ਕਿਹੜੇ ਅਰਬੀ ਘੋੜੇ ਨੇ ਉਹਨਾਂ ਦੇ ਕੋਲ, ਕਿਹੜਾ ਤੋਪਖਾਨਾ ਹੈ, ਕਿਹੜੇ ਬੈਸਟ ਆਫ ਦਾ ਵੈਪਨਸ ਨੇ, ਪਰ ਇੱਕ ਫੇਥ ਹੈ, ਇੱਕ ਈਮਾਨ ਹੈ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਕਿ ਸਾਨੂੰ ਪਾਤਸ਼ਾਹਤ ਸਤਿਗੁਰੂ ਨੇ ਦਿੱਤੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਐਵੇਂ ਨਹੀਂ ਕਿਹਾ ਤੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ ਤੁਰਥੀ ਆਜ਼ਾਦ। ਇਹ ਆਜ਼ਾਦੀ ਸਾਡਾ ਬਰਥ ਰਾਈਟ ਨਹੀਂ ਹੈ, ਇਹ ਪੈਦਾ ਹੀ ਸਿੱਖ ਜਿਹੜਾ ਉਹ ਆਜ਼ਾਦੀ ਲੈ ਕੇ ਆਇਆ। ਇਹ ਸਤਿਗੁਰੂ ਨੇ ਸਾਨੂੰ ਆਜ਼ਾਦ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ ਕਿ ਜਿੱਥੇ ਖਾਲਸਾ ਬੈਠਾ ਉੱਥੇ ਉਹਦਾ ਤਖਤ ਹੈ, ਉੱਥੇ ਉਹਦਾ ਤਾਜ ਹੈ। ਕਿਉਂਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇਹਨਾਂ ਸਿਧਾਂਤਾਂ ਦੇ ਉੱਤੇ ਖਾਲਸੇ ਦੀ ਅਮਨ ਹੈ। ਮੁਗਲਿਆ ਸਾਮਰਾਜ ਦੀ ਜੜ ਇਸ ਕਦਰ ਪੁੱਟੀ ਕਿ ਪੰਜਾਬ ਦਾ ਲੋਕ ਸ਼ਾਇਰ ਬੁੱਲੇ ਸ਼ਾਹ ਕਹਿਣ 'ਤੇ ਮਜਬੂਰ ਹੁੰਦਾ ਹੈ, ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਕੌੜਾ ਘੁੱਟ ਪੀਣਾ ਅਬਦਾਲੀ ਛੋਟਾ ਨਹੀਂ ਹੈ। ਹੁਣ ਅੱਜ ਕੱਲ੍ਹ ਈਰਾਨ ਕ੍ਰਾਈਸਿਸ 40 ਦਿਨ ਪੂਰੇ ਹੋਇਆ ਜਦੋਂ ਅਸੀਂ ਗੱਲ ਕਰ ਰਹੇ ਹਾਂ, ਦੂਸਰਾ ਦਿਨ ਹੈ ਨੈਗੋਸ਼ੀਏਸ਼ਨ, ਇਸਲਾਮਾਬਾਦ ਡਾਇਲੋਗ ਚੱਲ ਰਿਹਾ ਹੈ। ਸਾਡੇ ਵਾਈਸ ਪ੍ਰੈਜ਼ੀਡੈਂਟ JD ਵੈਂਸ, ਇਰਾਨੀਅਨ ਡੈਲੀਗੇਸ਼ਨ ਉੱਥੇ ਪਹੁੰਚੇ ਹੋਏ ਨੇ। ਇੱਕੋ ਇੱਕ ਈਰਾਨ ਤੋਂ ਹਮਲਾਵਰ ਸਾਡੇ ਖਿੱਤੇ ਦੇ ਵਿੱਚ ਆਇਆ, ਗੁਜ਼ਰਿਆ ਸਾਡੇ ਖਿੱਤੇ 'ਚੋਂ ਪੰਜਾਬ 'ਤੇ ਉਹਨੇ ਜਿਹੜਾ ਦਿੱਲੀ ਲੁੱਟੀ ਨਾਦਰ ਸ਼ਾਹ 1739 ਦੇ ਵਿੱਚ। ਔਰ ਜਿਹੜਾ ਡਾਇਲੋਗ ਨਾਦਰ ਸ਼ਾਹ ਦਾ ਬਹੁਤ ਵਾਰ ਸਾਡੇ ਢਾਡੀ ਸਿੰਘ ਜਾਂ ਸਾਡੇ ਪ੍ਰਚਾਰਕ ਕੋਟ ਕਰਦੇ ਨੇ, ਉਹ ਬਿਲਕੁਲ ਕਿਉਂਕਿ ਜਿਹੜਾ ਉਸ ਵੇਲੇ ਦਾ ਮੁਗਲਿਆ ਰਾਜ ਦਾ ਗਵਰਨਰ ਸੀ ਲਾਹੌਰ ਦਾ ਜ਼ਕਰੀਆ ਖਾਨ, ਉਹਨੇ ਵੀ ਦਿੱਲੀ ਨਾਲੋਂ ਆਪਣੀ ਲਾਇਲਟੀ ਤੋੜ ਕੇ ਨਾਦਰ ਸ਼ਾਹ ਦੇ ਨਾਲ ਜੁਆਇਨ ਕਰ ਲਈ। ਹੁਣ ਨਾਦਰ ਸ਼ਾਹ ਗੁਜ਼ਰ ਗਿਆ, ਦਿੱਲੀ ਤੱਕ ਗਿਆ, ਉਹਨੇ ਉਹ ਲੁੱਟ ਮਚਾਈ, ਕੋਈ ਨੂਰ ਹੀਰਾ ਵੀ ਉਹੀ ਲੈ ਕੇ ਗਿਆ ਸੀ ਉੱਥੋਂ, ਔਰ ਉਹਨੇ ਤਹਿਸ ਨਹਿਸ ਕਰ ਦਿੱਤਾ ਦਿੱਲੀ ਨੂੰ ਵੀ। ਜਦੋਂ ਉਹ ਵਾਪਸ ਮੁੜਦਾ, ਜਿਉਂ ਹੀ ਉਹ ਸਤਲੁਜ ਨੂੰ ਕ੍ਰਾਸ ਕਰਦਾ ਹੈ ਤੇ ਜੇਹਲਮ ਤੱਕ ਨਵਾਬ ਕਪੂਰ ਸਿੰਘ ਖਾਲਸੇ ਦੇ ਉਦੋਂ ਲੀਡਰ ਨੇ, ਥਾਂ ਥਾਂ ਖਾਲਸਾ ਉਹਨੂੰ ਲੁੱਟਦਾ ਜਾਂਦਾ ਹੈ। ਉਸ ਤੋਂ ਜੋ ਦੇਸ਼ ਦੀ ਅਜ਼ਮਤ ਲੁੱਟ ਕੇ ਲਿਜਾ ਰਿਹਾ ਹੈ ਉਹ ਵੀ ਛਡਾਉਂਦੇ ਨੇ, ਉਹਦਾ ਮਾਲ ਵੀ ਖੋਹਦੇ ਨੇ। ਉਹ ਡਾਇਲੋਗ ਹੈ ਉਹਦੇ ਨਾਲ, ਉਹ ਉਹਨੂੰ ਪੁੱਛਦਾ ਹੈ ਨਾਦਰ ਸ਼ਾਹ ਵੀ ਇਹ ਕੌਣ ਨੇ, ਮੇਰੇ ਸਾਹਮਣੇ ਕੋਈ ਖੰਘਣ ਵਾਲਾ ਨਹੀਂ ਸੀ, ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਣ ਦੀ ਜੁਰਤ ਕੀਤੀ ਹੈ। ਉਹਨੇ ਬਿਆਨਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਮੁਰੀਦ ਨੇ, ਇਹਨਾਂ ਦੇ ਗੁਰੂ ਨੇ ਸਰੋਵਰ ਬਣਾਇਆ ਹੈ, ਅਸੀਂ ਬਹੁਤ ਇਹਨਾਂ ਨੂੰ ਮਾਰਦੇ ਹਾਂ, ਫਿਰ ਨਵੇਂ ਹੋ ਕੇ ਉੱਠਦੇ ਨੇ। ਉਹਨੇ ਫਿਰ ਲਾਸਟ ਸਵਾਲ ਉਹ ਪੁੱਛਦਾ ਵੀ ਇਹ ਰਹਿੰਦੇ ਕਿੱਥੇ ਨੇ, ਇਹਨਾਂ ਦਾ ਹੈਬੀਟੇਟ ਕੀ ਹੈ। ਜਿਵੇਂ ਹੁੰਦਾ ਸੀ ਕਿ ਵੀ ਜਿਹੜਾ ਜਿੱਥੇ ਉੱਥੇ ਜਾ ਕੇ ਬਰਬਾਦ ਕਰ ਦਿਓ। ਉਹ ਕਹਿੰਦਾ ਜੀ ਘੋੜਿਆਂ ਦੀਆਂ ਕਾਠੀਆਂ, ਜ਼ੀਨ ਕਹਿੰਦੇ ਨੇ ਪਰਸ਼ੀਅਨ 'ਚ, ਘੋੜਿਆਂ ਦੀ ਜ਼ੀਨ ਇਹਨਾਂ ਦਾ ਘਰ ਹੈ। ਅਤੇ ਉਹ ਨਾਦਰ ਸ਼ਾਹ ਕਹਿੰਦਾ ਵੀ ਖਬਰਦਾਰ, ਇਹਨਾਂ 'ਚੋਂ ਹਕੂਮਤ ਦੀ ਬੋਹ ਆਉਂਦੀ ਹੈ, ਇੱਕ ਦਿਨ ਇਸ ਧਰਤੀ ਦੇ ਬਾਦਸ਼ਾਹ ਬਣ ਸਕਦੇ ਨੇ। ਹੁਣ ਇਹ ਹੈ ਜਦੋਂ ਤੁਸੀਂ ਸਟਰਾਈਵ ਕਰਦੇ ਹੋ, ਇੱਕੋ ਵੇਲੇ ਸਿੱਖਾਂ ਨੇ ਮੁਗਲਿਆ ਰਾਜ ਦੇ ਨਾਲ ਵੀ ਟੱਕਰ ਲਈ। ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੇ ਨਾਲ ਇੱਕ ਸੋਲਜਰ ਦੇ ਤੌਰ 'ਤੇ ਆਇਆ ਸੀ, ਬਾਅਦ 'ਚ ਨਾਦਰ ਸ਼ਾਹ ਦਾ ਕਤਲ ਹੋ ਗਿਆ, ਫਿਰ ਅਬਦਾਲੀ 17 ਵਾਰ ਆਇਆ। ਔਰ ਅਸੀਂ ਦੇਖਦੇ ਹਾਂ ਕਿ ਵੱਡਾ ਘੱਲੂਘਾਰਾ ਹੈ ਜਿਹਦੇ 'ਚ ਇੱਕ ਦਿਨ ਦੇ ਵਿੱਚ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 40 ਤੋਂ 50 ਹਜ਼ਾਰ ਸਿੰਘ ਸਿੰਘੜੀਆਂ, ਬਜ਼ੁਰਗ, ਬੱਚੇ ਬੱਚੀਆਂ ਤਹਿ ਕਰ ਦਿੱਤੇ ਸੀ ਉਹਨਾਂ ਨੇ, ਜਿਹਨੂੰ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਉਸ ਵੇਲੇ ਦੀ ਲਗਭਗ ਅੱਧੀ ਸਿੱਖ ਕੌਮ ਕਿਹਾ। ਅਤੇ ਜਿਹੜੇ ਸਰਵਾਈਵਰ ਸੀ, ਜੱਸਾ ਸਿੰਘ ਆਹਲੂਵਾਲੀਆ ਜਥੇ ਦੇ ਲੀਡਰ ਸਨ ਉਸ ਵੇਲੇ ਪੰਥ ਖਾਲਸਾ ਦੇ, ਦਲ ਖਾਲਸਾ ਦੇ, ਉਹਨਾਂ ਦੇ ਸਰੀਰ 'ਤੇ ਵੀ 22 ਫੱਟ ਸਨ। ਕੋਈ ਵੀ ਸਰਵਾਈਵਰ ਐਸਾ ਨਹੀਂ ਸੀ ਜਿਹੜਾ ਜ਼ਖਮ ਦੇ ਨਾ ਹੋਣ। ਲੇਕਿਨ ਵਿਦਿਨ 6 ਮੰਥ 6 ਮਹੀਨੇ ਦੇ ਵਿੱਚ ਸਿੱਖਾਂ ਨੇ ਲਾਹੌਰ ਫਤਿਹ ਕਰਕੇ ਅਤੇ ਫਿਰ 1783 'ਚ ਦਿੱਲੀ ਫਤਿਹ ਕਰਕੇ ਉਹ ਰਾਜ ਨੂੰ ਸੋਲੀਡੀਫਾਈ ਕਰਕੇ ਦੱਸ ਦਿੱਤਾ ਸੀ ਕਿ ਜੰਗਾਂ ਰੂਹ ਦੇ ਬਲ ਨਾਲ ਲੜੀਆਂ ਜਾਂਦੀਆਂ, ਰੈਜ਼ੀਲੀਅੰਸ ਨਾਲ ਲੜੀਆਂ ਜਾਂਦੀਆਂ, ਡਿਟਰਮੀਨੇਸ਼ਨ ਨਾਲ ਲੜੀਆਂ ਜਾਂਦੀਆਂ।
ਇਹ ਸਾਡਾ ਇਤਿਹਾਸ ਹੈ। ਇਹ ਵੱਖਰੀ ਕਹਾਣੀ ਹੈ ਕਿ ਸਿੱਖ ਰਾਜ ਕਿਵੇਂ ਮਿਸਰਾਂ ਅਤੇ ਡੋਗਰਿਆਂ ਦੀ ਬਦੌਲਤ ਅੱਜ ਵੀ ਜਦੋਂ ਅਸੀਂ ਪੰਜਾਬ ਵੱਲ ਦੇਖਦੇ ਹਾਂ ਜੀ, ਫਲਾਂ BJP 'ਚ ਚਲਾ ਗਿਆ, ਫੂਲਕਾ ਵੀ ਚਲਾ ਗਿਆ, ਪਹਿਲਾਂ ਅਮਰਿੰਦਰ ਚਲਾ ਗਿਆ, ਜਗਮੀਤ ਬਰਾੜ ਚਲਾ ਗਿਆ, ਇੱਧਰਲਾ ਚਲਿਆ ਗਿਆ, ਉੱਧਰ ਚਲਿਆ ਗਿਆ। ਅਤੇ ਮੈਨੂੰ ਅਕਸਰ ਪਿਆਰਾ ਸਿੰਘ ਨਿਰਛਲ ਇੱਕ ਚੰਗੇ ਪੰਜਾਬੀ ਸ਼ਾਇਰ ਹੋਏ 80s ਦੇ ਵਿੱਚ, ਮੰਜੀ ਸਾਹਿਬ ਦੀਵਾਨ ਹਾਲ ਜਦੋਂ ਧਰਮ ਯੁੱਧ ਮੋਰਚੇ ਵੇਲੇ ਜਥੇ ਜਾਂਦੇ ਸਨ, ਉਦੋਂ ਵੀ ਉਹ ਕਵਿਤਾ ਸੁਣਾਉਂਦੇ ਸਨ। ਅਤੇ ਉਹਨਾਂ ਦਾ ਇੱਕ ਕਪਲੇਟ ਸੀ ਕਿ ਇੱਕ ਨਹੀਂ, ਦੋ ਨਹੀਂ, ਚਾਰ ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਹੁਣ ਇਹ ਡੋਗਰਿਆਂ ਦੀ ਬਦੌਲਤ ਅਸੀਂ ਲਾਹੌਰ ਦਾ ਰਾਜ ਉਹ ਮਿਸਰ ਨੇ, ਡੋਗਰੇ ਨੇ ਕਿਵੇਂ ਗਵਾਇਆ, ਉਸ ਨੂੰ ਮੁਸਲਮਾਨ ਸ਼ਾਇਰ ਸ਼ਾਹ ਮੁਹੰਮਦ ਨੇ ਇੱਕ ਲਾਈਨ 'ਚ ਬਿਆਨਿਆ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਇੱਕ ਵੱਖਰੀ ਕਹਾਣੀ। ਅੱਜ ਵੀ ਡੋਗਰੇ ਆਪਣੀ ਖੇਡ ਖੇਡ ਰਹੇ ਨੇ। 1849 ਸਿੱਖ ਰਾਜ ਜਿਹੜਾ 2.5 ਲੱਖ ਮੁਰੱਬਾ ਮਾਈਲ, ਕਈ ਉਹਨੂੰ 3 ਲੱਖ ਵੀ ਕਹਿੰਦੇ ਨੇ, ਗਿਲਗਿਤ ਬਾਲਸਤਾਨ ਤੋਂ ਲੈ ਕੇ ਦਰਾਏ ਖੈਬਰ ਤੱਕ, ਸਮੁੱਚਾ ਕਸ਼ਮੀਰ, ਇੱਧਰ ਸਤਲੁਜ ਦੇ ਕੰਢਿਆਂ ਤੱਕ, ਸ਼ਿਕਾਰਪੁਰ ਸਿੰਧ ਤੱਕ, ਅਤੇ ਉਹ ਰਾਜ ਜਿਹਨੂੰ BBC ਨੇ ਕੁਝ ਅਰਸਾ ਪਹਿਲਾਂ 6000 ਸਾਲ ਦੀ ਹਿਊਮਨ ਸਿਵਲਾਈਜੇਸ਼ਨ 'ਚ ਕਿਹੜੇ ਆਈਡੀਅਲ ਰਾਜ ਰਹੇ ਨੇ, ਉਹਨਾਂ ਦਾ ਜਦੋਂ ਹਿਸਟੋਰੀਅਨਸ ਤੋਂ ਸਰਵੇ ਕਰਵਾਇਆ, ਇੱਕ ਗੋਰੇ ਹਿਸਟੋਰੀਅਨ ਨੇ ਅਮਰੀਕਾ ਦੇ, ਉਹਦਾ ਪੇਪਰ ਮੰਨਿਆ ਗਿਆ ਜਿਹਦੇ 'ਚ ਉਹਨੇ ਕਿਹਾ ਵੀ 6000 ਸਾਲ ਦੀ ਇਨਸਾਨੀ ਤਾਰੀਖ 'ਚ ਜਿਹੜਾ ਸਰਕਾਰੇ ਖਾਲਸਾ ਜੀਓ ਦਾ ਰਾਜ ਸੀ ਉਹ ਆਈਡੀਅਲ ਰਾਜ ਸੀ। ਸਿੱਖ ਰਾਜ ਕੋਈ ਜੇਲ੍ਹਾਂ ਨਹੀਂ ਸੀ, ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਸੀ। ਉਸ ਵੇਲੇ ਦੀ ਬ੍ਰਿਟਿਸ਼ ਕਰੰਸੀ ਤੋਂ 12 ਜਾਂ 13 ਗੁਣਾ ਜ਼ਿਆਦਾ ਸਾਡੀ ਕਰੰਸੀ ਸੀ, ਔਰ ਉਹ ਪੰਜਾਬ ਵੀ ਲੈਂਡ ਲੌਕਡ ਸੀ। ਕੋਈ ਸਿੰਧ ਸਾਡੇ ਰਾਜ ਦਾ ਹਿੱਸਾ ਨਹੀਂ ਸੀ ਕਿ ਇੰਡੀਅਨ ਓਸ਼ਨ ਤੱਕ ਸਾਡੀ ਪਹੁੰਚ ਹੁੰਦੀ। ਇਹ ਅਸੀਂ ਇਤਿਹਾਸ ਸਿਰਜਿਆ ਹੋਇਆ। ਅੱਜ ਜਦੋਂ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਅਤੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਦੋਂ ਵੀ ਦੁਸ਼ਮਣ ਏਜੰਡਾ ਇਹੀ ਸੀ, ਮੁਗਲਾਂ ਦਾ ਵੀ, ਅਫਗਾਨਾਂ ਦਾ ਵੀ। 98 ਸਾਲ ਅੰਗਰੇਜ਼ਾਂ ਦੇ ਖਿਲਾਫ ਅਸੀਂ ਜੰਗਾਂ ਲੜੀਆਂ। ਕਿੰਨੀਆਂ ਉਦਾਹਰਨਾਂ ਨੇ ਕਿ ਜੀ ਇੰਨੇ ਕਾਲੇ ਪਾਣੀ ਗਏ, ਉਹਨੇ ਸਿੱਖ, ਇੰਨੇ ਫਾਂਸੀ, ਆਲਮੋਸਟ 80% ਤੁਸੀਂ ਸੈਕਰੀਫਾਈਸਿਸ ਦੇਖੋਗੇ ਅਤੇ ਉਹ ਸਾਡੀਆਂ ਨੇ। ਇਹ ਫਿਰ ਵੱਖਰੀ ਕਹਾਣੀ ਹੈ ਜਿਹਨੂੰ ਪਿਆਰਾ ਸਿੰਘ ਨਿਰਛਲ ਨੇ ਕਿਹਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇਹ 47 ਦੌਰ ਦੀ ਸਾਡੀ ਲੀਡਰਸ਼ਿਪ ਦੀ ਨਾਗ ਅਹਿਲੀਅਤ ਹੈ। ਅੱਜ ਜਦੋਂ ਅਸੀਂ ਲਗਭਗ 80 ਸਾਲ ਬਾਅਦ 47 ਦੇ ਦੌਰ ਤੋਂ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂ ਤਵੀ ਗੁਲਾਮੀ ਦਾ ਜ਼ਿਕਰ ਕਰਦੇ ਹਾਂ, ਇੱਕ ਗੱਲ ਮੈਂ ਵਾਜ਼ਿਆ ਕਰਦੇ ਹਾਂ ਕਿ ਸਾਡਾ ਕਿਸੇ ਧਰਮ ਨਾਲ ਵਿਰੋਧ ਨਹੀਂ ਹੈ। 18ਵੀਂ ਸਦੀ 'ਚ ਵੀ ਸਾਡੀ ਲੜਾਈ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ। ਅੱਜ ਵੀ ਸਾਡੀ ਲੜਾਈ ਕੋਈ ਧਰਮ ਦੇ ਖਿਲਾਫ ਨਹੀਂ ਹੈ। ਵਿਚਾਰਧਾਰਾਵਾਂ ਦਾ ਟਕਰਾਅ ਹੁੰਦਾ ਹੈ, ਉਹ ਅੱਜ ਵੀ ਹੈ। ਲੇਕਿਨ ਜਿਸ ਕਦਰ ਡੈਮੋਕ੍ਰੇਸੀ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਜੋ ਸਿੱਖਾਂ ਦੀ ਨਸਲਕੁਸ਼ੀ ਅੱਜ ਦੇ ਇਸ ਰਜੀਮ ਨੇ ਕੀਤੀ ਹੈ। ਸਰ ਕਪੂਰ ਸਿੰਘ ਬਹੁਤ ਵੱਡੇ ਸਿੱਖਾਂ ਦੇ ਫਿਲਾਸਫਰ ਹੋਏ ਨੇ। ਉਹਨਾਂ ਨੇ ਸਾਰੀ 18ਵੀਂ ਸਦੀ 1699 ਤੋਂ ਜਿਹੜਾ ਉਹ 1799 ਤੱਕ ਉਹਨਾਂ ਨੇ ਕਿਹਾ ਕਿ ਜੀ ਇਸ 100 ਸਾਲ ਦੇ ਪੀਰੀਅਡ 'ਚ ਲਗਭਗ 2 ਲੱਖ ਸਿੱਖ ਜਿਹੜੇ ਨੇ ਉਹ ਸ਼ਹੀਦ ਹੋਏ। ਉਹਨਾਂ 'ਚ ਘੱਲੂਘਾਰਿਆਂ 'ਚ ਮਾਰੇ ਗਏ ਵੀ ਨੇ। ਨਖਾਸ ਚੌਂਕ ਲਾਹੌਰ ਦੇ ਵਿੱਚ ਜਿਹੜੀ ਸਾਰੀ ਅਸੀਂ ਜਦੋਂ ਅਰਦਾਸ ਕਰਦੇ ਹਾਂ ਅਤੇ ਅਰਦਾਸ 'ਚ ਅਸੀਂ ਯਾਦ ਕਰਦੇ ਹਾਂ, ਬੰਦ ਕਟਾਏ, ਖੋਪਰੀਆਂ ਰੋਹਾਈਆਂ, ਚਰਖੀਆਂ ਦੇ ਚੜ੍ਹੇ, ਇਹ ਸਾਰੇ ਉਸ ਵੇਲੇ ਦੇ ਟੌਰਚਰ ਦੇ ਤਰੀਕੇ ਸਨ। ਉਹ 2 ਲੱਖ ਫਿਗਰ ਦਿੰਦੇ ਨੇ, ਪਰ ਤੁਸੀਂ ਅੱਜ ਈਵਨ ਕੰਜ਼ਰਵੇਟਿਵਲੀ ਕਾਊਂਟ ਕਰ ਲਓ, 13 ਅਪ੍ਰੈਲ 1978 ਨੂੰ ਕੱਟ ਆਫ ਡੇਟ ਰੱਖ ਲਓ, 2 ਲੱਖ ਦੇ ਕਰੀਬ ਇਹਨਾਂ ਨੇ 20-30 ਸਾਲਾਂ ਦੇ ਵਿੱਚ ਹੀ ਮਾਰ ਦਿੱਤੇ। ਅਤੇ ਜਿਹੜੀ ਅੱਜ ਡਰੱਗ ਵਾਰਫੇਅਰ ਇਹਨਾਂ ਨੇ ਸਾਡੇ 'ਤੇ ਵਿੱਢੀ ਹੋਈ ਹੈ, ਮੌਜੂਦਾ ਹਕੂਮਤ ਪੰਜਾਬ ਦੇ ਵਿੱਚ ਇਹਨਾਂ ਨੇ 400 ਤੋਂ ਜ਼ਿਆਦਾ ਪੁਲਿਸ ਮੁਕਾਬਲੇ ਬਣਾਏ ਨੇ ਗੈਂਗਸਟਰ ਕਹਿ ਕੇ। ਪਹਿਲਾਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰੇ। ਹੁਣ ਉਹ ਡਰੱਗ ਮੈਨੀਫੈਸਟੇਸ਼ਨ ਜਿਹੜੀ ਇਹਨਾਂ ਦੀ ਆਪਣੀ ਕ੍ਰੀਏਟ ਕੀਤੀ ਹੋਈ ਹੈ। ਤੁਸੀਂ ਕੰਡਿਆਲੀ ਤਾਰ ਲਾਈ ਹੋਈ ਹੈ ਪਾਕਿਸਤਾਨ ਦੇ ਨਾਲ, ਕੋਈ ਪਰਿੰਦਾ, ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ। ਡਰੱਗਸ ਕੌਣ ਲਿਆ ਰਿਹਾ, ਡਿਸਟਰੀਬਿਊਟ ਕੌਣ ਕਰ ਰਿਹਾ? ਬਿਊਰੋਕਰੈਟ, ਪੁਲਿਸ, ਐਡਮਿਨਿਸਟ੍ਰੇਸ਼ਨ। ਰਾਹ ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਹਨਾਂ ਨੇ NIA ਦੇ ਦਫ਼ਤਰ ਲਿਆ ਕੇ ਖੋਲ੍ਹੇ ਹੋਏ ਨੇ, ਟੌਰਚਰ ਸੈਂਟਰ ਬਣੇ ਹੋਏ ਨੇ। ਆ ਪਿਛਲੇ ਦਿਨਾਂ 'ਚ 19 ਸਾਲਾ ਨੌਜਵਾਨ ਰਣਜੀਤ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਬਾਰਡਰ ਪਿੰਡ ਦਾ, ਕਿਵੇਂ ਉਹਨੂੰ ਟੌਰਚਰ ਕਰਕੇ ਸ਼ਹੀਦ ਕੀਤਾ।
ਇਹ ਲਗਾਤਾਰਤਾ ਨਾਲ ਵਾਪਰ ਰਿਹਾ। ਔਰ ਫਿਰ ਗੱਲ ਉਹਨਾਂ ਦੀ ਲੜਾਈ ਸਿੱਖਾਂ ਦੇ ਖਿਲਾਫ ਇੱਥੋਂ ਉੱਥੋਂ ਤੱਕ ਹੀ ਮਹਿਦੂਦ ਨਹੀਂ ਹੈ, ਜਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹਨਾਂ ਨੇ ਸਹਾਰਾ ਲੈਂਦੇ ਆ। ਭਾਈ ਪਰਮਜੀਤ ਸਿੰਘ ਪੰਜਵੜ ਨੂੰ 6 ਮਈ 2023 ਨੂੰ ਲਾਹੌਰ 'ਚ ਸ਼ਹੀਦ ਕੀਤਾ। ਭਾਈ ਅਵਤਾਰ ਸਿੰਘ ਖੰਡਾ 15 ਜੂਨ 2023 ਨੂੰ ਜਿਹੜਾ ਉਹਨਾਂ ਨੂੰ ਬਰਮਿੰਗਮ UK ਦੇ ਵਿੱਚ ਸ਼ਹੀਦ ਕੀਤਾ। 18 ਜੂਨ 2023 ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ। ਅਤੇ ਅਮਰੀਕਨ ਏਜੰਸੀਆਂ ਦੀ ਜੇ ਮੁਸਤੈਦੀ ਨਾ ਹੁੰਦੀ ਤਾਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਜਿਸ ਨੂੰ ਖੁਦ ਨਿਖਲ ਗੁਪਤਾ ਨੇ ਨਿਊਯਾਰਕ ਦੀ ਕੋਰਟ 'ਚ ਕਬੂਲਿਆ, ਜਿਹੜਾ ਸਿੱਧੇ ਤੌਰ 'ਤੇ ਵਿਕਾਸ ਯਾਦਵ ਜਿਹੜਾ IPS ਰੈਂਕ ਦਾ ਕੈਬਨਿਟ ਆਫਿਸ ਵੱਲੋਂ ਮੁਕਰਰ ਜਿਹੜਾ ਉਹਨਾਂ ਦਾ ਹਾਈਐਸਟ ਰੈਂਕਿੰਗ ਮੈਨ ਹੈ, ਜਿਹੜਾ ਅਜੀਤ ਡੋਵਲ ਦੀ ਜਿਹੜੇ ਕਮਾਂਡ ਥੱਲੇ ਕੰਮ ਕਰ ਰਿਹਾ, ਅਜੀਤ ਡੋਵਲ ਅਮਿਤ ਸ਼ਾਹ ਦੇ ਥੱਲੇ ਅਤੇ ਉਹ ਮੋਦੀ ਦੇ ਥੱਲੇ। ਅੱਜ ਲੜਾਈ ਇਸ ਲੈਵਲ 'ਤੇ ਹੈ। ਇਹ ਤਾਂ ਸਾਹਮਣੇ ਨੇ ਕੇਸ ਅੱਜ ਦੀਵਾਨ ਦੀ ਇਹ ਸਾਰੀ ਕਾਰਵਾਈ ਨੂੰ, ਜਿੱਥੇ TV 84 ਵੱਲੋਂ ਭਾਈ ਗੁਰਦੇਵ ਸਿੰਘ ਜੀ ਕਵਰ ਕਰ ਰਹੇ ਨੇ। ਇੰਡੀਆਨਾ ਤੋਂ ਸਾਡੇ ਬਹੁਤ ਖੂਬਸੂਰਤ ਸਿੱਖ ਨੌਜਵਾਨਾਂ ਦੀ ਟੀਮ ਜਿਹੜੀ ਖਾਸ ਤੌਰ 'ਤੇ ਦੇਸੀ ਜੰਕਸ਼ਨ TV ਲਾਂਚ ਕੀਤਾ ਹੈ ਲੇਟਲੀ, ਹਰਜਾਪ ਸਿੰਘ ਜਾਫੀ ਜਿਹੜੇ ਬੜੇ ਡੈਡੀਕੇਟਿਡ ਨੇ, ਗੁਰਸਿੱਖ ਵੀ, ਖਾਲਿਸਤਾਨੀ ਐਕਟਿਵਿਸਟ ਵੀ, ਔਰ ਲਗਭਗ 1 ਦਰਜਨ ਦੇ ਲਗਭਗ ਇਕੱਲੇ ਅਮਰੀਕਾ ਦੇ ਵਿੱਚ ਉਹ ਨੇ ਜਿਨ੍ਹਾਂ 'ਚ ਇਹ ਖਾਕਸਾਰ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ FBI ਨੇ ਉਹਨਾਂ ਦਿਨਾਂ ਦੇ ਵਿੱਚ ਹੀ ਦਿੱਤਾ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਜਦੋਂ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਇਲ ਹੁੰਦਾ ਹੈ। ਇਹ ਸਾਡੇ ਦੁਸ਼ਮਣ ਦੇ ਹੱਥ, ਗੰਦੇ ਹੱਥ, ਡਰਟੀ ਹੈਂਡਸ ਕਿਸ ਹੱਦ ਤੱਕ ਪਹੁੰਚੇ ਹੋਏ ਨੇ। ਪਿਛਲੇ ਦਿਨਾਂ 'ਚ ਤੁਸੀਂ ਮਿਸਟਰ ਕਿਰਿਆਕੂ ਜਿਹੜਾ CIA ਦਾ ਹਾਈ ਲੈਵਲ ਐਨਾਲਿਸਟ ਰਿਹਾ, ਪਾਕਿਸਤਾਨ ਦੇ ਵਿੱਚ ਉਹਨੇ ਲੰਬਾ ਵਕਤ ਕੰਮ ਕੀਤਾ, ਔਰ ਉਹਨੇ ਆਪਣੇ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਕਿ ਕਿਵੇਂ ਉਸ ਨੇ ਅਲ-ਕਾਇਦਾ ਦਾ ਨੰਬਰ 3 ਮੈਨ ਉਸਾਮਾ ਬਿਨ ਲੈਡਨ ਅਲ ਜਵਾਰੀ ਤੋਂ ਬਾਅਦ 3rd ਪਰਸਨ ਉਸ ਨੂੰ ਉਹਨੇ ਖੁਦ ਜਾ ਕੇ ਫੜਿਆ ਸੀ। ਔਰ ਉਸ ਇੰਟਰਵਿਊ 'ਚ ਉਹਨੂੰ ਇੰਟਰਵਿਊਰ ਕਹਿੰਦਾ ਹੈ, ਉਹ ਪੁੱਛਦਾ ਵੀ ਈਰਾਨ ਕ੍ਰਾਈਸਿਸ ਕਿਉਂ ਹੈ ਜਾਂ ਈਰਾਨ 'ਤੇ ਕਿਉਂ, ਕਹਿੰਦੇ ਈਰਾਨ ਟੈਰਰਿਸਟ ਸਟੇਟ ਹੈ। ਹੁਣ ਉਹ ਮਿਸਟਰ ਕਿਰਿਆਕੂ CIA ਦਾ ਹਾਈਐਸਟ ਆਫੀਸ਼ੀਅਲ ਰਿਹਾ, ਉਹ ਕਹਿੰਦਾ ਵਾਈ ਸ਼ੁਡਨਟ ਇੰਡੀਆ ਬੀ ਡਿਕਲੇਅਰਡ ਏ ਟੈਰਰਿਸਟ ਸਟੇਟ। ਉਹ ਕਹਿੰਦਾ ਵਾਈ, ਉਹ ਕਹਿੰਦਾ ਜੀ ਉਹਨੇ ਕਨਿਸ਼ਕਾ ਜਹਾਜ਼ ਬਲੋ ਅਪ ਕੀਤਾ ਕੈਨੇਡਾ 'ਚ, ਉਹ ਸਿੱਖ ਐਕਟਿਵਿਸਟ ਨੂੰ ਮਾਰ ਰਹੇ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ। ਹੁਣ 40 ਸਾਲਾਂ ਤੋਂ ਅਸੀਂ ਆਪਣਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਇਹ ਜਿਹੜਾ 에ਅਰ ਇੰਡੀਆ ਕਨਿਸ਼ਕਾ ਜਹਾਜ਼ 329 ਬੇਗੁਨਾਹ ਮੁਸਾਫਰ ਕਰੂ ਮਾਰਿਆ ਗਿਆ, ਇਹਨਾਂ ਦਾ ਆਪਣਾ ਕੰਮ ਸੀ। ਐਮੋਸ਼ਨਲ ਸਿੱਖ ਐਜ਼ ਏ ਫਰੰਟ ਯੂਜ਼ ਹੋ ਸਕਦੇ ਨੇ। ਅਸੀਂ ਐਮੋਸ਼ਨਲ ਕੌਮ ਹੈ ਔਰ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ, ਵੀ ਆਲ ਨੋ। ਹੁਣ ਜਦੋਂ CIA ਦਾ ਇਸ ਲੈਵਲ ਦਾ ਬੰਦਾ ਇਹ ਕਹਿੰਦਾ ਹੈ ਤਾਂ ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਅੱਜ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਤੇ ਫੜੇ ਗਏ ਨੇ ਮੌਕੇ 'ਤੇ, ਜਿਹਨੂੰ ਕਹਿੰਦੇ ਨੇ ਰੰਗੇ ਹੱਥੀਂ ਗ੍ਰਿਫਤਾਰ, ਪਰ ਇਹ ਤਾਂ 1985 ਤੋਂ 에ਅਰ ਇੰਡੀਆ ਦਾ ਹਾਦਸਾ, ਔਰ ਉਸ ਤੋਂ ਇਲਾਵਾ ਦਰਜਨਾਂ ਉਹ ਹੋਰ ਹੋਣਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਾ ਕਿ ਕੌਣ ਐਲੀਮੀਨੇਟ ਕਰ ਰਿਹਾ। ਸੋ ਅੱਜ ਜਦੋਂ ਅਸੀਂ ਥਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰ ਰਹੇ ਹਾਂ, ਪਿਛਲੇ ਸੈਚਰਡੇ ਬਹੁਤ ਵੱਡਾ ਨੈਸ਼ਨਲ ਸਿੱਖ ਡੇ ਪੈਰੇਡ ਵੀ ਜਿਹਦਾ ਨਾਂ ਹੈ ਫਰੀਡਮ ਮਾਰਚ ਵਾਸ਼ਿੰਗਟਨ DC ਦੇ ਵਿੱਚ ਸੀ, ਜਿਸ ਨੂੰ ਅਸੀਂ ਲਾਈਵ ਕਵਰ ਵੀ ਕੀਤਾ TV 84 ਦੇ ਹਵਾਲੇ ਨਾਲ। ਮੈਂ ਐਡਰੈਸ ਵੀ ਕੀਤਾ ਕੈਪੀਟਲ ਹਿੱਲ ਦੇ ਉੱਤੇ, ਅਤੇ ਮੈਂ ਇਹ ਕਿਹਾ ਸੀ ਵੀ ਅਸੀਂ ਇਹਨੂੰ 20th ਸਟਰੀਟ ਔਰ ਕਾਂਸਟੀਟਿਊਸ਼ਨ ਐਵਨਿਊ ਤੋਂ ਸ਼ੁਰੂ ਕਰਕੇ ਕੈਪੀਟਲ ਹਿੱਲ ਆਏ हैं। ਇਹ ਅਮਰੀਕਾ ਦੀ ਖੂਬਸੂਰਤੀ ਹੈ, ਬਿਊਟੀ ਹੈ। ਇਹਨਾਂ ਦੀ ਫਸਟ ਅਮੈਂਡਮੈਂਟ ਸਾਨੂੰ ਰਾਈਟ ਦਿੰਦੀ ਹੈ ਆਪਣੀ ਗੱਲ ਕਹਿਣ ਦੀ, ਪਰ ਇਸੇ ਮੁਲਕ 'ਚ ਹੀ ਸੈਕੰਡ ਅਮੈਂਡਮੈਂਟ ਵੀ ਹੈ ਕਿ ਤੁਸੀਂ ਹਥਿਆਰ ਰੱਖ ਸਕਦੇ ਹੋ, ਕਿਉਂਕਿ 250 ਸਾਲ ਪਹਿਲਾਂ ਇਹ ਜਿਹੜਾ ਵਰ੍ਹਾ ਚੱਲ ਰਿਹਾ ਅਮਰੀਕਾ 'ਚ 4 ਜੁਲਾਈ 1776 ਨੂੰ ਟਾਮਸ ਜੈਫਰਸਨ ਦੀ ਲਿਖੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 13 ਕਾਲੋਨੀਜ਼ ਨੇ ਉਸ ਵੇਲੇ ਦੀ ਅਮਰੀਕਾ ਦੀ ਰਾਜਧਾਨੀ ਫਿਲਾਡੈਲਫੀਆ ਦੇ ਵਿੱਚ ਡਿਕਲੇਅਰ ਕੀਤੀ ਸੀ। 250 ਸਾਲ ਹੋ ਗਏ ਨੇ, ਔਰ ਉਦੋਂ ਵੀ ਲੜਾਈ ਕਿਹਨਾਂ ਨੇ ਲੜੀ? ਰੈਗ ਟੈਗ ਮਲੀਸ਼ੀਆ। ਕੋਈ ਬਹੁਤ ਇਹੀ ਕਾਰਨ ਹੈ ਕਿ ਸੈਕੰਡ ਅਮੈਂਡਮੈਂਟ ਵੀ ਇਕੁਅਲੀ ਇੰਪੋਰਟੈਂਟ ਹੈ। ਜੇ ਸਾਡੇ ਕੋਲ ਫਰੀडम ਆਫ ਐਕਸਪ੍ਰੈਸ਼ਨ ਹੈ ਤਾਂ ਉਹਨੂੰ ਡਿਫੈਂਡ ਕਰਨ ਦੇ ਲਈ ਜੇ ਹਥਿਆਰਬੰਦ ਤੁਸੀਂ ਨਹੀਂ ਹੋ, ਔਰ ਜਦੋਂ ਅਸੀਂ 5 ਕਕਾਰੀ ਖਾਲਸੇ ਦੀ ਗੱਲ ਕਰਦੇ ਹਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ 5 ਕਕਾਰਾਂ ਦੇ ਵਿੱਚ ਕਿਰਪਾਨ, ਜਿਸ ਨੂੰ ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇੰਟਰਪ੍ਰੇਟ ਕਰਦੇ ਸਨ, ਇਹ 2 ਲਫ਼ਜ਼ਾਂ ਦਾ ਸੁਮੇਲ ਹੈ।
ਕਿਰਪਾ ਧਿਆਨ, ਕਿਰਪਾ ਬਖਸ਼ਿਸ਼ ਹੈ, ਗ੍ਰੇਸ ਹੈ, ਰਹਿਮਤ ਹੈ, ਦਾਤ ਹੈ। ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਡਿਗਨਿਟੀ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ। ਅਤੇ ਜੇ ਤੁਹਾਡੀ ਆਨ ਨਹੀਂ ਹੈ ਤੁਹਾਡੇ ਪੱਲੇ, ਤੁਸੀਂ ਬੇਗੈਰਤ ਹੋ ਜਾਂਦੇ ਹੋ, ਅਤੇ ਗੁਰੂ ਨਾਨਕ ਪਾਤਸ਼ਾਹ ਹੀ ਸਾਨੂੰ ਯਾਦ ਕਰਵਾਉਂਦੇ ਨੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ। ਅੱਜ ਦੀ ਸਾਡੀ ਜਨਰੇਸ਼ਨ ਨੇ ਬਹੁਤ ਕੁਛ ਦੇਖਿਆ। ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਨੈਕਸਟ ਜਨਰੇਸ਼ਨ, ਸਾਡੇ ਇਹਨਾਂ ਮੁਲਕਾਂ 'ਚ ਜੰਮੇ ਪਲੇ ਬੱਚੇ ਬੱਚੀਆਂ, ਉਹਨਾਂ 'ਚ ਵੀ ਇੱਕ ਦਿਲਚਸਪੀ ਹੈ। ਉਹ ਵੀ ਇਹ ਮਹਿਸੂਸ ਕਰਦੇ ਨੇ, ਔਰ ਬਹੁਤ ਵਾਰ ਜਿਹੜੇ ਪਰਿਵਾਰ ਪਿੱਛੇ ਜਾਂਦੇ ਨੇ ਪੰਜਾਬ 'ਚ, ਉਹਨਾਂ ਦੇ ਬੱਚੇ ਬੱਚੀਆਂ ਨੂੰ ਮੈਂ ਖਾਸ ਤੌਰ 'ਤੇ ਕੱਲ੍ਹ ਵੀ ਜਦੋਂ ਅਸੀਂ ਡਿਟਰੋਇਟ ਰੁਕੇ, ਭਾਈ ਗੁਰਵਿੰਦਰ ਸਿੰਘ ਨੇ, ਉਹਨਾਂ ਦਾ ਬੇਟਾ ਬੇਟੀ ਉਹ ਜਰਮਨ 'ਚੋਂ ਆਏ ਹੋਏ ਨੇ, ਅਤੇ ਉਹ ਪੰਜਾਬ ਜਾ ਕੇ ਆਏ। ਅਤੇ ਮੈਂ ਕਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਹੜੀ ਚੀਜ਼ ਤੁਹਾਨੂੰ ਫੈਸੀਨੇਟ ਕਰਦੀ ਹੈ? ਤਾਂ ਸਭ ਦਾ ਹੁੰਦਾ ਹੈ। ਕਿਸੇ ਨੂੰ ਜਦੋਂ ਫਤਿਹਗੜ੍ਹ ਸਾਹਿਬ ਜਾਂਦੇ ਨੇ, ਸਾਹਿਬਜ਼ਾਦਿਆਂ ਦੀ ਉਹ ਸ਼ਹੀਦੀ ਮੁਕਾਮ, ਕਿਸੇ ਨੂੰ ਚਮਕੌਰ ਦੀ ਉਹ ਗੜੀ, ਕਿਸੇ ਦੇ ਲਈ ਦਰਬਾਰ ਸਾਹਿਬ। ਸੋ ਸਾਡਾ ਪੰਜਾਬ ਦਾ ਜ਼ਰਾ ਜ਼ਰਾ ਸਿੰਘਾਂ ਦੇ, ਸਿੰਘਣੀਆਂ ਦੇ ਖੂਨ ਦੇ ਨਾਲ ਸਰਸ਼ਾਰ ਗੁਰੂ ਨੇ ਦੇ ਇਸ ਰਸਤੇ 'ਤੇ ਚੱਲਦਿਆਂ ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਮਾਨ ਮਤਾ ਹੋਏ, ਸ਼ਾਨ ਮਤਾ ਹੋਏ। ਅੱਜ ਵੀ ਇਹਨਾਂ 4 ਦਹਾਕਿਆਂ 'ਚ ਜਦੋਂ ਅਸੀਂ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਅਤੇ ਫਿਰ ਇਹ ਅਲਫਾਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਅਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇੱਕ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ, ਕਿਹਦੀ ਕਿੰਨੀ ਕੰਟਰੀਬਿਊਸ਼ਨ ਹੈ, ਕੌਣ ਫਾਈਨੈਂਸ਼ੀਅਲੀ ਕਰਦਾ ਹੈ, ਕੌਣ ਜਾ ਕੇ ਸ਼ਹੀਦੀ ਪਾਏਗਾ, ਇਹ ਗੁਰੂ ਦੇ ਕੋਲ ਹੈ। ਲੇਕਿਨ ਇੱਕ ਗੱਲ ਹਰ ਸਿੱਖ ਨੂੰ ਸਮਝ ਆ ਜਾਣੀ ਚਾਹੀਦੀ ਹੈ, ਬਾਬਾ ਫਰੀਦ ਨੇ ਯਾਦ ਦਹਾਨੀ ਕਰਵਾਈ ਸੀ, ਫਰੀਦਾ ਬਾਰ ਪਰਾਇਆ ਬੈਸ ਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ। ਬਾਹਰ ਭਰਾਏ। ਈਵਨ ਰਾਮਚਰਿਤ ਮਾਨਸ ਜਿਹਨੂੰ ਤੁਲਸੀ ਰਾਮਾਇਣ ਕਿਹਾ ਜਾਂਦਾ ਹੈ, ਉਹਦੇ 'ਚ ਗੋਸਵਾਮੀ ਤੁਲਸੀਦਾਸ ਖੁਦ ਕਹਿੰਦੇ ਨੇ, ਪਰ ਅਧੀਨ ਸੁਪਨੇ ਸੁਖ ਨਾਹੀ। ਕਿ ਜਿਹੜਾ ਪਰ ਅਧੀਨ ਹੈ, ਜਿਹਦੀ ਕਿਸਮਤ ਦਾ ਫੈਸਲਾ ਕੋਈ ਹੋਰ ਕਰਦਾ ਹੈ, ਜਿਹਦੀ ਡਿਸੀਜਨ ਮੇਕਿੰਗ ਕਿਸੇ ਹੋਰ ਕੋਲ ਹੈ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੋ ਸਕਦਾ। ਔਰ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਜਦੋਂ ਤੱਕ ਕੌਮ ਆਜ਼ਾਦ ਨਹੀਂ ਹੁੰਦੀ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੁਨੀਆ ਦੇ 193 ਮੁਲਕਾਂ ਦੇ ਨਾਲ, ਜਿਨ੍ਹਾਂ ਦੇ ਝੰਡੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਝੁਲਦੇ ਨੇ, ਸਾਡੇ ਮੁਲਕ ਦਾ ਝੰਡਾ ਨਹੀਂ ਝੁਲਦਾ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਅੱਜ ਸਮਝ ਆਏ, ਕੱਲ੍ਹ ਆਏ, ਹੋਰ ਖੱਜਲ ਖੁਆਰੀ ਅਸੀਂ ਸਹਿੰਦੇ ਰਹੀਏ, ਔਰ ਫਿਰ ਵੀ ਦੇਖੀਏ ਕਿ ਜੀ ਇਹਦੇ 'ਚੋਂ ਨਿਕਲ ਆਏ, ਇਹ ਕਾਂਗਰਸ ਨਹੀਂ ਜੀ, ਅਕਾਲੀ ਆ ਗਏ, ਫਿਰ ਆਮ ਆਦਮੀ ਆ ਗਏ, ਹੁਣ ਅਗਲੇ ਸਾਲ ਜਿਹੜੀ ਹੈ ਬੀਜੇਪੀ ਲੰਗਰ ਲੰਗੋਟੇ ਕੱਸ ਕੇ ਬੈਠੀ ਹੈ ਕਿ ਜੀ ਅਸੀਂ ਬਾਈ ਹੁੱਕ ਔਰ ਬਾਈ ਕਰੁੱਕ ਪਾਵਰ ਅਖਤਿਆਰ ਕਰੇ। ਅਸੀਂ ਕੌਲੋਨੀ ਹੈ, ਅਸੀਂ ਬਸਤੀ ਬਣੇ ਹੋਏ ਹੈ, ਦਿੱਲੀ ਦਰਬਾਰ ਲੁੱਟ ਰਿਹਾ 2-2 ਹੱਥੀਂ, ਉਹਨਾਂ ਨੇ ਤੁਹਾਡੀਆਂ ਜ਼ਮੀਨਾਂ ਬਰਬਾਦ ਕੀਤੀਆਂ ਨੇ, ਪਾਣੀ ਦਾ ਲੈਵਲ ਕਿੱਥੇ ਹੈ, ਅੱਧਾ ਕਬਜ਼ਾ ਹਿਮਾਚਲ ਦਾ ਕਰਵਾਇਆ ਹੈ, 2/3 ਪਾਣੀ ਤੁਹਾਡਾ ਰਾਜਸਥਾਨ ਅਤੇ ਹਰਿਆਣਾ ਲੈ ਕੇ ਜਾ ਰਿਹਾ। ਔਰ ਇਸ ਸਭ ਦੇ ਵਿਚਾਲੇ ਜਦੋਂ ਤੁਸੀਂ ਕੋਈ ਮਾੜਾ ਮੋਟਾ ਫ੍ਰੀ ਬੀਜ ਦੇ ਦਿੰਦੇ ਨੇ, ਲੋਕ ਉਹਨੇ 'ਚ ਖੁਸ਼ ਹੋ ਜਾਂਦੇ ਨੇ, ਵਾਹ 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 ਜੀ ਇਹ ਹੋ ਗਿਆ। ਤੁਸੀਂ ਆਜ਼ਾਦ ਲੋਕ ਹੋ, ਉਸ ਲੈਵਲ ਦੇ ਲੋਕ ਜਿਨ੍ਹਾਂ ਨੂੰ ਜਦੋਂ ਇੰਗਲਿਸ਼ ਹਿਸਟੋਰੀਅਨਸ ਨੇ ਸਿੱਖਾਂ ਨੂੰ ਦੇਖਿਆ, ਜੰਗ ਦੇ ਮੈਦਾਨ 'ਚ ਦੇਖਿਆ, ਉਹਨਾਂ ਦਾ ਕਰੈਕਟਰ ਦੇਖਿਆ, ਤੁਸੀਂ ਉਹਨਾਂ ਦੀਆਂ ਰਾਈਟਿੰਗਸ ਪੜ੍ਹੋ, ਜਿਹੜੇ ਟਰੈਵਲਰ ਸਿੱਖ ਰਾਜ ਦੇ ਵੇਲੇ ਗੁਜ਼ਰੇ, ਅਸੀਂ ਕੀ ਸਾਂ ਅਤੇ ਅੱਜ ਅਸੀਂ ਕੀ ਬਣ ਗਏ, ਸਾਡਾ ਕਿਰਦਾਰ ਕੀ ਹੈ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੰਨਾ ਹਲਕਾਪਨ, ਕਿਸ ਹੱਦ ਤੱਕ ਅਸੀਂ ਆਪਣੇ ਕਾਰ ਵਿਹਾਰ ਜਾਂ ਦੂਸਰੇ 'ਚ ਵੀ ਕੋਈ ਇਮਾਨਦਾਰੀ ਤੋਂ ਵੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਇਸ ਗੱਲ ਨੂੰ ਅਸੀਂ ਸਮਝੀਏ। ਅਲਟੀਮੇਟਲੀ ਨਿਸ਼ਾਨਾ ਸਾਡਾ ਕੌਮੀ ਘਰ ਖਾਲਿਸਤਾਨ ਹੈ, ਪਰ ਇਸ ਦੇ ਲਈ ਸਿਰ ਜੋੜ ਕੇ ਬੈਠਣਾ। ਅਦਰਵਾਈਜ਼ ਜਿਵੇਂ ਬੈਂਜਾਮਿਨ ਫਰੈਂਕਲਿਨ ਨੇ, ਅਮਰੀਕਨ ਥਿੰਕਰ ਬਹੁਤ ਵੱਡਾ, ਉਹਨੇ ਕਿਹਾ ਸੀ ਕਿ ਵੀ ਆਲ ਮਸਟ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਜੇ ਅਸੀਂ ਇਸ ਗੱਲ ਨੂੰ ਨਾ ਸਮਝਿਆ, ਜਿਵੇਂ ਬੇਟਾ ਇਹਨੇ ਇਹ ਕਿਹਾ ਸੀ ਕਿ ਵੀ ਸਿਰ ਜੋੜ ਕੇ ਬੈਠ ਕੇ, ਮਤਭੇਦ ਆਪਣੀ ਥਾਂ, ਕੰਪੀਟੀਸ਼ਨ ਆਪਣੀ ਥਾਂ,
ਪਰ ਸਾਡਾ ਫੋਕਸ ਜਦੋਂ ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਇਹ ਅਲਫਾਜ਼ ਦੁਹਰਾਏ ਜਾਂਦੇ ਨੇ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਤੇ ਜ਼ਾਤ ਪਾਤ ਦੀ ਥਾਂ ਕਿੱਥੇ ਹੈ, ਇਲਾਕਾ ਪ੍ਰਸਤੀ ਦੀ ਥਾਂ ਕਿੱਥੇ ਹੈ, ਗੋਤ ਪ੍ਰਸਤੀ ਦੀ ਥਾਂ ਕਿੱਥੇ ਹੈ। ਪਰ ਜੇ ਅੱਜ ਵੀ ਅਸੀਂ ਉਸ ਬ੍ਰਾਹਮਣਵਾਦ ਦੇ ਕਾਲੇ ਸਮੁੰਦਰ 'ਚ ਹੀ ਗੋਤੇ ਲਾਉਣੇ ਨੇ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰਹੇ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਫਰਮਾਇਆ ਸੀ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ न करूं इनकी प्रतीत। कि जब कि ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ, ਗੁਰੂ ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਤੇਜ, ਮੇਰਾ ਪ੍ਰਤਾਪ, ਮੇਰਾ ਔ, ਮੇਰੀ ਪਾਵਰ, ਜਿਵੇਂ ਭਾਈ ਸਾਹਿਬ ਨੇ ਬੜੇ ਪ੍ਰੇਮ ਨਾਲ ਸ਼ਬਦ ਪੜ੍ਹਿਆ ਸੀ कि खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। गुरु कलगीधर पातशाह खुद खालसे दे विच बैठे ने। यही मान उन्होंने कहा, जिन्नी मैं जंग जिते ने, जिन्नी मेरी विद्या है, जो कुछ भी मेरे कोल है, इन्हीं की कृपा के सजे हम हैं, नहीं मोसे गरीब करोड़ परे। तो जे इन्ना मान, इन्ना प्यार गुरु कलगीधर खालसे नूं करदे ने, ਤੇ ਅਸੀਂ ਉਸ ਖਾਲਸਾ ਪੰਥ ਦਾ ਇੱਕ ਛੋਟਾ ਜਿਹਾ ਹਿੱਸਾ ਹੋਣ ਦੇ ਨਾਤੇ ਇਹ ਜ਼ਰੂਰ ਪ੍ਰਣ ਵੀ ਕਰੀਏ, ਆਪਣੀ ਜੀਵਨ ਦੇ ਅੰਦਰ ਤਬਦੀਲੀ ਲਿਆਈਏ, ਸੱਚ ਦਾ ਪੱਲਾ ਫੜੀਏ, ਨਾਮ ਦਾ ਸਹਾਰਾ ਲਈਏ, ਸਿਰ ਜੋੜ ਕੇ ਬੈਠੀਏ। ਤੇ ਭਾਈ ਗੁਰਦਾਸ ਜੀ ਦੇ ਅਲਫਾਜ਼ ਨੂੰ ਮੈਂ ਕਨਕਲੂਜਨ ਦੇ ਵਿੱਚ ਫੇਰ ਦੁਹਰਾਵਾਂ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਸਾਡੀ ਸਟ੍ਰੈਟਜੀ ਹੋਏ। ਗੁਰੂ ਨੇ ਪੰਥ ਨੂੰ ਬੇਕਰੇ ਨਹੀਂ ਰਹਿਣ ਦੇਣਾ। ਮੈਂ ਬਾਹਰ ਵੀ ਗੱਲਬਾਤ 'ਚ ਕਿਹਾ ਸੀ, ਮੈਂ ਕਿਹਾ ਸਰ ਕਪੂਰ ਸਿੰਘ ਜਿਹੜੇ ਵੱਡੇ ਫਿਲਾਸਫਰ ਸਾਡੇ ਹੋਏ ਨੇ, ਉਹ ਇਹ ਕਹਿੰਦੇ ਸਨ, ਕਈ ਵਾਰ ਉਪਰਾਮ ਵੀ ਹੁੰਦੇ ਸੀ, ਫਿਰ ਇੱਕਦਮ ਉਤਸ਼ਾਹ ਜਾ ਕੇ ਕਹਿੰਦੇ ਸੀ, ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਕਲਗੀਧਰ ਪਾਤਸ਼ਾਹ ਇਸ ਬਾਗ ਦੇ ਬਾਗਬਾਨ ਨੇ, ਉਹਨਾਂ ਨੇ ਸਾਨੂੰ ਬੇਕਰੇ ਨਹੀਂ ਰਹਿਣ ਦੇਣਾ। ਸਤਿਗੁਰੂ ਆਪ ਸਹਾਈ ਹੋਣ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡਾ ਅਜੋਕੇ ਜੁਝਾਰੂਆਂ ਦਾ ਵਿਸ਼ਵਾਸ ਵੀ ਹੈ, ਭਾਈ ਜਗਤਾਰ ਸਿੰਘ ਹਵਾਰਾ ਬੇੜੀਆਂ ਦੇ ਵਿੱਚ, ਹੱਥਕੜੀਆਂ ਦੇ ਵਿੱਚ, ਉਹਨਾਂ ਨੂੰ ਸ਼ੁਰੂ 'ਚ ਪਿੰਜਰੇ ਦੇ ਵਿੱਚ ਲਿਆਂਦੇ ਸੀ ਜਦੋਂ ਅਜੇ ਉਹ ਬੜੈਲ ਜੇਲ੍ਹ ਦੇ ਵਿੱਚ ਸੀ। ਹਕੂਮਤਾਂ ਖੌਫ ਖਾਂਦੀਆਂ ਨੇ ਪਰ ਨਾ ਉਹਨਾਂ ਦੀ ਉਹ ਵਿਲ ਤੋੜ ਸਕੇ। ਇਹੀ ਕਾਰਨ ਹੈ ਅਮਿਤ ਸ਼ਾਹ ਲੁਧਿਆਣੇ ਆ ਕੇ ਕਹਿੰਦਾ ਹੈ, ਇਨਕੋ ਕੈਸੇ ਮੁਆਫ ਕਰ ਦੇं, इन्हें उन्हें तो कभी पछतावा किया ही नहीं है। गल तो तुहाडी टैं तोड़न दी है, तुसीं गोडे टेक दिओ, माफ़ी। उन्होंने सारिया जिंदगियां 30-30 साल हो गए ने, लेकिन उन्होंने डिफाइंस दिती हुई है। वो खड़े ने जिहड़े कि बिल्कुल बहुत सारिया बंदिशां दे विच ने, तो असीं तां चंगे भले 13,000 मील दूर आए हैं, इस आज़ाद मुल्क की फिजा च रहिंदे हैं। अपने गुरुद्वारियां च सानूं खालिस्तान की गल करन तो जे खौफ आएगा तो फिर किहने साडी बांह फड़नी है। इस रिजोल्व ਦੇ ਨਾਲ ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਅਜੋਕੇ ਸਾਡੇ ਸ਼ਹੀਦਾਂ ਦਾ ਵਿਸ਼ਵਾਸ, ਜਿਹੜੇ ਅੱਜ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਬੰਦ ਨੇ, ਉਹਨਾਂ ਦਾ ਵਿਸ਼ਵਾਸ ਦਿੱਲੀ ਤਖਤ ਪਰ ਬਹੇਗੀ। ਆਪ ਗੁਰੂ ਕੀ ਫੌਜ ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਬਹੁਤ ਬਹੁਤ ਧੰਨਵਾਦ ਭਾਈ ਭੋਲਾ ਸਿੰਘ ਜੀ, ਤੁਹਾਡੇ ਸਮੁੱਚੇ ਪਰਿਵਾਰ ਦਾ। ਜਿਵੇਂ ਸਾਡੀਆਂ ਬੀਬੀਆਂ ਭੈਣਾਂ ਜਿਸ ਪਿਆਰ ਨਾਲ ਸੇਵਾ ਕਰਦੀਆਂ ਨੇ, ਬਹੁਤ ਵਾਰ ਮੈਂ ਸਮਝਦਾ ਕੋਈ ਇੱਕ ਖੁਸ਼ਾਮਦ ਨਹੀਂ ਹੈ, ਮੈਂ ਜੈਨੂਅਨਲੀ ਐਪਰੀਸ਼ੀਏਟ ਕਰਦਾ ਕਿ ਜਿੱਥੇ ਪਰਿਵਾਰਾਂ 'ਚ ਸਾਂਝਾਂ ਨੇ, ਜਿਵੇਂ ਤੁਸੀਂ ਭਰਾ ਸਾਰੀਆਂ ਪਰਿਵਾਰ ਸਾਂਝੇ ਹੋ, ਇਸ ਬਰਕਤ 'ਚੋਂ ਹੀ ਤੁਹਾਡੀ ਸਕਸੈਸ ਹੈ। ਅਮਰੀਕਨ ਕਲਚਰ ਦੀਆਂ ਬਹੁਤ ਖੂਬਸੂਰਤ ਗੱਲਾਂ ਨੇ, ਪਰ ਆ ਜਿਹੜਾ ਮੀ ਇੰਡੀਵਿਜੂਅਲਿਜ਼ਮ ਹੈ, ਜਿਹਨੇ ਡਿਸਟਰੋਏ ਕਰ ਦਿੱਤੇ ਨੇ ਟੱਬਰ, ਅੱਧਿਓਂ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਨੇ ਦੂਜੇ। ਤੁਸੀਂ ਸਾਰਿਆਂ ਨੂੰ, ਆਪਣੇ ਪਰਿਵਾਰ ਨੂੰ ਔਰ ਐਕਸਟੈਂਡਡ ਫੈਮਲੀਜ਼ ਨੂੰ ਵੀ ਟੁਗੈਦਰ ਰੱਖਿਆ ਕਾਮਯਾਬੀ ਦੇ ਨਾਲ, ਔਰ ਪੰਥ ਦੇ ਰਸਤੇ 'ਤੇ ਵੀ ਤੁਰੇ ਹੋਏ ਹੋ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਣ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।